ਨਮਸਕਾਰ ਸੈ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ 107.5 FM ਬੇਕਰਸਫੀਲਡ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ ਤੇ 105.9 FM ਸੈਕਰਾਮੈਂਟੋ। ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਤੇ ਮਰਸਡ ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 7 ਤਰੀਕ ਆ ਤੇ ਦਿਨ ਹੈਗਾ ਮੰਗਲਵਾਰ ਤੇ ਸਵੇਰ ਦਾ ਤੁਹਾਡੇ ਲਈ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰੋ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਨ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਪਾਬਲਾ, ਅਮਰਜੀਤ ਸਿੰਘ ਦਸਾਂਝ, ਜਰਨੈਲ ਸੋਹਤਾ ਯੂਬਾ ਸਿਟੀ, ਪਰਮਜੀਤ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਬਲਬੀਰ ਬਾਸੀ, ਗੁਰਮੇਲ ਬਾਸੀ ਸੋਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਅਮੀਨਾਪਾਲ ਪੈਂਸਿਲਵੇਨੀਆ, ਮੱਖਣ ਸਿੰਘ ਮਾਨ ਵਿਸਕਾਨਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਗੁਰਵਿੰਦਰ ਸਿੰਘ ਟੈਨੇਸੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ, ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਜ਼ਾਇਰ ਬੋਲਸੋਨਾਰੋ ਜਿਹੜਾ ਆ ਉਸ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਈ ਗਈ ਹੈਗੀ ਆ। ਪਹਿਲਾਂ ਤੋਂ ਹੀ ਇਹ ਜਿਹੜਾ ਕਰੋਨਾ ਵਾਇਰਸ ਨੂੰ ਕਹਿੰਦਾ ਸੀ ਵੀ ਇਹ ਤਾਂ ਇੱਕ ਜਿਹੜਾ ਲਿਟਲ ਫਲੂ ਹੈਗਾ ਆ, ਸੋ ਇਹਦੇ ਉੱਤੇ ਕੋਈ ਸਾਨੂੰ ਘਾਬਰਨਾ ਨਹੀਂ ਚਾਹੀਦਾ। ਸੋ ਅੱਜ ਖਬਰ ਆਈ ਹੈ ਕਿਉਂਕਿ ਉਹ ਖੁਦ ਸਪੋਰਟਸਮੈਨ ਰਹਿ ਚੁੱਕਾ ਆ। ਕਹਿੰਦਾ ਸੀ ਵੀ ਮੈਨੂੰ ਨਹੀਂ ਹੋ ਸਕਦੀ, ਪਰ 65 ਸਾਲਾਂ ਦੇ ਬੋਲਸੋਨਾਰੋ ਜਿਹੜਾ ਆ ਉਸ ਨੂੰ ਅੱਜ ਕਰੋਨਾ ਵਾਇਰਸ ਪੋਜ਼ੀਟਿਵ ਪਾਈ ਗਈ ਹੈਗੀ ਆ। ਬ੍ਰਾਜ਼ੀਲ ਦੀ ਜੇ ਗੱਲ ਦੱਸਦੀ ਜਾਈਏ, ਬ੍ਰਾਜ਼ੀਲ ਦੇ ਵਿੱਚ ਹੁਣ ਤੱਕ 1.6 ਮਿਲੀਅਨ ਜਿਹੜੇ ਆ ਕਨਫਰਮ ਕੇਸਿਸ ਹੋ ਚੁੱਕੇ ਹੈਗੇ ਕਰੋਨਾ ਵਾਇਰਸ ਦੇ, ਅਤੇ 65,000 ਤੋਂ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ ਹੈਗੀਆਂ। ਜੇ ਪੂਰੀ ਜਿਹੜੀ ਵਰਲਡ ਦੀ ਗੱਲ ਕਰਦੀ ਜਾਈਏ ਅਤੇ ਦੁਨੀਆ ਦੇ ਵਿੱਚ ਜਿਹੜੀ ਹਾਹਾਕਾਰ ਮਚੀ ਹੋਈ ਹੈਗੀ ਆ ਕਰੋਨਾ ਵਾਇਰਸ ਦੇ ਨਾਲ, ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੇਸ ਆ ਵੱਧ ਰਹੇ ਹੈਗੇ ਆ। ਗਲੋਬਲੀ 11.64 ਮਿਲੀਅਨ ਲੋਕ ਕਰੋਨਾ ਵਾਇਰਸ ਤੋਂ ਪੀੜਤ ਆ। 5,38,780 ਜਿਹੜੀਆਂ ਮੌਤਾਂ ਹੋ ਚੁੱਕੀਆਂ ਆ। USA ਦੇ ਵਿੱਚ 2.93 ਮਿਲੀਅਨ ਲੋਕ ਕਰੋਨਾ ਵਾਇਰਸ ਤੋਂ ਪੀੜਤ ਆ ਅਤੇ USA ਦੇ ਵਿੱਚ 1,30,306 ਮੌਤਾਂ ਜਿਹੜੀਆਂ ਹੋ ਚੁੱਕੀਆਂ। ਇਹ ਜੌਨ ਹੌਪਕਿੰਸ ਯੂਨੀਵਰਸਿਟੀ ਵੱਲੋਂ ਡਾਟਾ ਦਿੱਤਾ ਗਿਆ ਹੈ। ਜੀ ਜੀ ਬਿਲਕੁਲ। ਸੋ ਇਹ ਉਹਨਾਂ ਦੇ ਲਈ ਜਿਹੜਾ ਕਹਿ ਲਓ ਵੀ ਇਹ ਦੂਜਾ ਸਟੇਟ ਹੈੱਡ ਹਰਜੋਤ ਸਿੰਘ ਜੀ ਬਣਿਆ ਜਿਹੜਾ ਚਰਚਾ ਦੇ ਵਿੱਚ ਆਇਆ, ਜਿਸ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਆਇਆ। ਇਸ ਤੋਂ ਪਹਿਲਾਂ UK ਦਾ ਬੋਰਿਸ ਜੌਨਸਨ ਜਿਹੜਾ ਆ ਉਸ ਨੂੰ ਵੀ ਕਰੋਨਾ ਵਾਇਰਸ ਪੋਜ਼ੀਟਿਵ ਆਇਆ ਸੀ ਅਤੇ ਕਾਫੀ ਹਫ਼ਤਿਆਂ ਦੇ ਜਿਹੜੇ ਇਲਾਜ ਤੋਂ ਬਾਅਦ ਦੇ ਵਿੱਚ ਉਹ ਕਰੋਨਾ ਵਾਇਰਸ ਤੋਂ ਉੱਭਰ ਕੇ ਸਾਹਮਣੇ ਆਇਆ ਸੀ। ਇੱਥੇ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਹੈਗਾ ਬੋਲਸੋਨਾਰੋ, ਉਹਨੇ ਕਹਿੰਦੇ ਚੁਣਿੰਦਾ ਪੱਤਰਕਾਰਾਂ ਨੂੰ ਸੱਦ ਕੇ ਉੱਥੇ ਇਸਨੇ ਅਨਾਊਂਸ ਕੀਤਾ ਮਾਸਕ ਜਿਹੜਾ ਕਹਿੰਦੇ ਉਸ ਟਾਈਮ ਦੇ ਉੱਤੇ ਉਹ ਪਾ ਕੇ ਆਇਆ ਹੋਇਆ ਸੀਗਾ ਅਤੇ ਕਹਿੰਦਾ ਵੀ ਡਰਨ ਦੀ ਕੋਈ ਜ਼ਰੂਰਤ ਨਹੀਂ ਆ, ਇਹ ਜ਼ਿੰਦਗੀ ਦਾ ਇੱਕ ਹਿੱਸਾ ਹੈਗਾ ਆ। ਅਤੇ ਜਦੋਂ ਕਹਿੰਦੇ ਵੀ ਉਹ ਉੱਥੇ ਸੰਬੋਧਿਤ ਕਰਕੇ ਵਾਪਸ ਜਾ ਰਿਹਾ ਸੀ ਪੱਤਰਕਾਰਾਂ ਨੂੰ ਦੱਸ ਕੇ, ਤਾਂ ਉਹਨੇ ਮਾਸਕ ਲਾ ਕੇ ਜਿਹੜਾ ਸਮਾਈਲ ਕਰਕੇ ਦਿਖਾਇਆ, ਕਹਿੰਦਾ ਦੇਖੋ ਮੈਂ ਠੀਕ ਹਾਂ, ਪਰਮਾਤਮਾ ਦਾ ਜਿਹੜਾ ਉਹ ਸ਼ੁਕਰ ਆ। ਅਤੇ ਕਹਿੰਦੇ ਵੀ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਵਾਸਤੇ ਅਰਦਾਸ ਵਗੈਰਾ ਜਿਹੜੇ ਉਹ ਕਰ ਰਹੇ ਸੀਗੇ, ਅਤੇ ਕਹਿੰਦੇ ਜਿਹੜੇ ਕ੍ਰਿਟੀਸਾਈਜ਼ ਕਰਦੇ ਸੀ ਕੋਈ ਗੱਲ ਨਹੀਂ, ਤੁਸੀਂ ਜਿਹੜਾ ਮੈਨੂੰ ਕ੍ਰਿਟੀਸਾਈਜ਼ ਜਿਹੜੇ ਉਹ ਇੱਦਾਂ ਹੀ ਕਰਦੇ ਰਹੋ। ਸੋ ਇਹ ਜਿਹੜਾ ਹਰਜੋਤ ਸਿੰਘ ਜੀ US ਅੰਬੈਸਡਰ ਜਿਹੜਾ ਬ੍ਰਾਜ਼ੀਲ ਹੈਗਾ ਆ, ਉਹਨਾਂ ਦੇ ਨਾਲ ਇਹਨਾਂ ਨੇ 3 ਦਿਨ ਪਹਿਲਾਂ ਹੀ ਇੱਕ ਜਿਹੜੀ ਮੁਲਾਕਾਤ ਕੀਤੀ ਸੀਗੀ ਅਤੇ ਹੁਣ ਇਹ ਕਰੋਨਾ ਵਾਇਰਸ ਪੋਜ਼ੀਟਿਵ ਆਇਆ। ਅਤੇ ਆਈ ਥਿੰਕ US ਜਿਹੜੇ ਅੰਬੈਸਡਰ ਹੈਗੇ ਨੇ ਬ੍ਰਾਜ਼ੀਲ ਨੂੰ, ਉਹ ਵੀ ਜਿਹੜੇ ਆਪਣੇ ਆਪ ਨੂੰ ਹੁਣ ਜਲਦ ਹੀ ਟੈਸਟ
ਜਿਹੜਾ ਉਹ ਕਰਾਉਣਗੇ ਤਾਂ ਜੋ ਉਹ ਕਨਫਰਮ ਜਿਹੜਾ ਉਹ ਹੋ ਸਕੇ ਵੀ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਹੈ ਜਾਂ ਨਹੀਂ ਹੈ। ਅਗਲੀ ਖਬਰ ਜਿਹੜੀ ਕਰੋਨਾ ਵਾਇਰਸ ਦੇ ਨਾਲ ਹੀ ਰਿਲੇਟਡ ਹੈਗੀ ਆ, ਜਿਹਦੇ ਮੁਤਾਬਕ ਕਹਿੰਦੇ ਵੀ ਨੋਵਾਵੈਕਸ ਬਾਇਓਟੈਕ ਕੰਪਨੀ ਆ, ਉਸ ਨੂੰ US ਗਵਰਨਮੈਂਟ ਨੇ $1.6 ਬਿਲੀਅਨ ਜਿਹੜਾ ਪੈਸੇ ਦਿੱਤੇ ਹੈਗੇ ਆ ਇੱਕ ਜਿਹੜਾ ਵੈਕਸੀਨ ਤਿਆਰ ਕਰਨ ਦੇ ਲਈ। ਉਹਦੇ ਸੰਬੰਧ ਦੇ ਵਿੱਚ ਆਪਰੇਸ਼ਨ ਵਾਰਪ ਸਪੀਡ ਦੇ ਅੰਦਰ ਜਿਹੜਾ ਆ ਇਹ ਪੈਸੇ ਦਿੱਤੇ ਗਏ ਆ ਤਾਂ ਕਿ ਜਲਦੀ ਤੋਂ ਜਲਦੀ ਜਿਹੜੇ ਆ ਉਹ ਕਰੋਨਾ ਵਾਇਰਸ ਦਾ ਵੈਕਸੀਨ ਆ ਉਸ ਨੂੰ ਟੈਸਟ ਕਰ ਸਕਣ। ਉਹਦੇ ਨਾਲ 35% ਦੇ ਕਰੀਬ ਜਿਹੜੀ ਇਹ ਕੰਪਨੀ ਆ ਉਸ ਦੇ ਸਟਾਕ ਉੱਪਰ ਚਲੇ ਗਏ ਹੈਗੇ ਆ। ਇਸ ਤੋਂ ਬਿਨਾਂ ਜੌਨਸਨ ਐਂਡ ਜੌਨਸਨ ਵੀ ਵੈਕਸੀਨ ਦੀ ਤਿਆਰੀ ਕਰ ਰਹੀ ਹੈਗੀ ਆ। ਮੋਡਰਨਾ ਜਿਹੜੀ ਆ ਉਹ ਵੀ ਕਾਫੀ ਜਿਹੜੀ ਆ ਤਿਆਰੀ ਕਰ ਰਹੀ ਹੈਗੀ ਆ। ਨੋਵਾਵੈਕਸ ਨੂੰ US ਗਵਰਨਮੈਂਟ ਵੱਲੋਂ ਕਿਹਾ ਗਿਆ ਆ ਵੀ 100 ਮਿਲੀਅਨ ਡੋਜ਼ਸ ਦੇ ਕਰੀਬ ਤੁਹਾਡੀ ਡਿਸਟਰੀਬਿਊਸ਼ਨ ਆ ਐਂਡ ਆਫ ਦਾ ਈਅਰ ਤੱਕ ਹੋਣੀ ਚਾਹੀਦੀ ਆ, ਜੇ ਉਹਨਾਂ ਦੁਆਰਾ ਤਿਆਰ ਕੀਤਾ ਗਿਆ ਵੈਕਸੀਨ ਸੇਫ ਤੇ ਇਫੈਕਟਿਵ ਹੈਗਾ ਆ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੇ PPP ਲੋਨਸ ਕਿਹਨਾਂ ਨੂੰ ਮਿਲੇ ਆ ਉਸ ਦੀਆਂ ਲਿਸਟਾਂ ਜਿਹੜਾ ਰੀਸੈਂਟਲੀ ਸਾਹਮਣੇ ਆਈਆਂ ਆ। ਬਹੁਤ ਸਾਰੇ ਜਿਹੜੇ ਬਿਲੀਅਨੇਅਰਸ ਆ ਉਹਨਾਂ ਨੂੰ ਵੀ ਜਿਹੜੇ ਇਹ ਲੋਨ ਮਿਲ ਗਏ ਆ। ਕਾਨੀਏ ਵੈਸਟ ਜਿਸ ਦੀ ਆਪਣੀ ਜਿਹੜੀ ਕਲੋਥਿੰਗ ਸਨੀਕਰ ਕੰਪਨੀ ਹੈ ਜਿਸ ਦੀ ਕੀਮਤ $3 ਬਿਲੀਅਨ ਦੱਸੀ ਜਾਂਦੀ ਆ, ਉਸ ਨੂੰ ਵੀ ਜਿਹੜਾ ਆ ਇਹ ਲੋਨ ਜਿਹੜੇ ਮਿਲੇ ਆ। ਚਰਚ ਆਫ ਸਾਇੰਸਟੋਲੋਜੀ ਜਿਹੜਾ ਆ ਉਸ ਨੂੰ ਵੀ ਜਿਹੜੇ ਇਹ ਡਾਲਰ ਜਿਹੜੇ ਮਿਲੇ ਆ। ਇੱਕ ਕਾਫੀ ਮਸ਼ਹੂਰ ਫਾਈਨ ਆਰਟ ਸਟੂਡੀਓ ਚਲਾਉਣ ਵਾਲਾ ਮਿਲੀਅਨੇਅਰ ਜੈਫ ਕੂਨਜ਼, ਉਸ ਨੂੰ ਵੀ ਜਿਹੜੇ ਆ ਇਹ PPP ਲੋਨਸ ਵਗੈਰਾ ਜਿਹੜੇ ਉਹ ਮਿਲੇ ਹੈਗੇ ਨੇ। ਸੋ ਇਹ ਜਿਹੜਾ PPP ਲੋਨਸ ਦੀ ਜਿਹੜੀ ਲਿਸਟ ਜਾਰੀ ਹੋਈ ਹੈ ਇਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੀਆਂ ਆ ਉਹ ਕਹਿ ਲਓ ਵੀ ਅੱਖਾਂ ਅੱਡ ਕੇ ਦੇਖ ਰਹੇ ਆ ਵੀ ਜਿਹੜੇ ਤਾਂ ਸਮਾਲ ਬਿਜ਼ਨਸ ਸੀ ਉਹ ਤਾਂ ਕਈ ਵਿਚਾਰੇ ਜਿਹੜੇ ਉਹ ਅੰਡਰ ਹੋ ਗਏ, ਉਹ ਬੰਦ ਹੋ ਗਏ। ਇਸ ਦੇ ਜਿਹੜੇ ਉਹ ਚੱਲਦੇ ਆ ਉਹਨਾਂ ਦੇ ਜਿਹੜੇ ਲੋਨਸ ਆ ਉਹ ਉਹਨਾਂ ਨੂੰ ਦਿੱਤੇ ਨਹੀਂ ਗਏ ਜਾਂ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ। ਅਤੇ ਦੂਜੇ ਜਿਨ੍ਹਾਂ ਕੋਲ ਆਲਰੇਡੀ ਕਾਫੀ ਧਨਾੜ ਨੇ ਅਤੇ ਜਿਹੜੇ ਕਹਿੰਦੇ ਵੀ ਅਸੀਂ ਰੀਹਾਇਰਿੰਗ ਤੱਕ ਵੀ ਜਿਹੜੀ ਉਹ ਸੋਚਾਂਗੇ ਕਰਨੀ ਆ ਕਿ ਨਹੀਂ ਕਰਨੀ ਜਾਂ ਇੱਕ ਜਾਣੇ ਨੂੰ ਹੀ ਜਿਹੜਾ ਅਸੀਂ ਰੀਹਾਇਰ ਕਰਾਂਗੇ, ਉਹਨਾਂ ਨੂੰ ਮਿਲੀਅਨਸ ਆਫ ਡਾਲਰਸ ਜਿਹੜੇ ਆ ਉਹ ਲੋਨਸ ਦੇ ਵਿੱਚ ਦਿੱਤੇ ਗਏ ਨੇ। ਇਹ ਇੱਕ ਕਿਤੇ ਨਾ ਕਿਤੇ ਜਿਹੜਾ ਕਾਫੀ ਚਰਚਾ ਦਾ ਅਤੇ ਵਿਵਾਦ ਦਾ ਜਿਹੜਾ ਇਸ ਟਾਈਮ ਵਿਸ਼ਾ ਜਿਹੜਾ ਉਹ ਬਣ ਚੁੱਕਾ ਹੋਇਆ ਆ। ਅਜੇ ਹਰਜੋਤ ਸਿੰਘ ਜੀ ਪੂਰੀ ਲਿਸਟ ਆਉਣੀ ਕਹਿੰਦੇ ਆ ਉਹ ਬਕਾਇਆ ਹੈਗੀ ਆ। ਸੋ SBA ਨੇ ਜਿਹੜਾ ਡਾਟਾ ਆ ਉਹ ਰਿਲੀਜ਼ ਕੀਤਾ ਸੀ ਅਤੇ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਇਸ ਨੂੰ ਜਿਹੜਾ ਹੁਣ ਲੋਕੀ ਕਹਿ ਲਓ ਵੀ ਮਾਈਕਰੋਸਕੋਪ ਦੇ ਅੰਡਰ ਰੱਖ ਕੇ ਜਿਹੜਾ ਉਹ ਚੈੱਕ ਕਰ ਰਹੇ ਨੇ। ਅਗਲੀ ਖਬਰ ਜਿਹੜੀ ਆ ਸੈਕੰਡ ਸਟਿਮੂਲਸ ਚੈੱਕ ਨੂੰ ਲੈ ਕੇ ਹੈਗੀ ਆ। ਉਹਦੇ ਸੰਬੰਧ ਦੇ ਵਿੱਚ ਅੱਜ ਮਿਚ ਮਕੌਨਲ ਜਿਹੜੇ ਸੈਨੇਟ ਮੈਜੋਰਟੀ ਲੀਡਰ ਹੈਗੇ ਆ ਉਹਨਾਂ ਨੇ ਕਿਹਾ ਆ ਵੀ ਜਿਹੜੇ ਲੋਕਾਂ ਦੀ $40,000 ਤੋਂ ਥੱਲੇ ਦੀ ਇਨਕਮ ਆ ਉਹ ਜ਼ਿਆਦਾ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਹਿੱਟ ਹੋਏ ਹੈਗੇ ਆ। ਸੋ ਪਹਿਲਾਂ ਤੋਂ ਹੀ ਮਿਚ ਮਕੌਨਲ ਇਹ ਕਹਿ ਰਹੇ ਸੀ ਵੀ ਦੂਜਾ ਜਿਹੜਾ ਸਟਿਮੂਲਸ ਚੈੱਕ ਆ ਉਹਦੀ ਜ਼ਰੂਰਤ ਨਹੀਂ ਹੈਗੀ। ਪਿਛਲੇ ਦਿਨਾਂ ਦੇ ਵਿੱਚ ਹਾਊਸ ਰਿਪਰੈਜ਼ੈਂਟੇਟਿਵਸ ਨੇ ਹੀਰੋਜ਼ ਐਕਟ ਦੇ ਅੰਡਰ ਜਿਹੜਾ ਆ ਇਹ ਪਾਸ ਕੀਤਾ ਸੀ ਤਾਂ ਕਿ ਉਹਦੇ ਵਿੱਚ ਸੈਕੰਡ ਸਟਿਮੂਲਸ ਪੇਮੈਂਟਸ ਦਿੱਤੀਆਂ ਜਾਣ, ਪਰ ਰਿਪਬਲਿਕਨ ਕਹਿੰਦੇ ਵੀ ਨਹੀਂ ਇਹ ਪੇਮੈਂਟ ਦੇਣ ਦੀ ਜ਼ਰੂਰਤ ਨਹੀਂ। ਪਰ ਹੁਣ ਮਿਚ ਮਕੌਨਲ ਜਿਹੜੇ ਸੈਨੇਟ ਮੈਜੋਰਟੀ ਲੀਡਰ ਹੈਗੇ ਆ ਉਹਨਾਂ ਵੱਲੋਂ ਇਹ ਸਟੇਟਮੈਂਟ ਆਈ ਹੈਗੀ ਆ ਅਤੇ ਉਹ ਕਹਿੰਦੇ ਆ ਵੀ ਜੇ $40,000 ਤੋਂ ਥੱਲੇ ਜਿਨ੍ਹਾਂ ਦੀ ਇਨਕਮ ਆ ਉਹਨਾਂ ਨੂੰ ਸਟਿਮੂਲਸ ਚੈੱਕ ਦਿੱਤਾ ਜਾ ਸਕਦਾ। ਸੋ $40,000 ਪਰ ਪਰਸਨ, 80,000 ਜਿਹੜੇ ਆ ਹਸਬੈਂਡ ਵਾਈਫ ਹੋ ਸਕਦੇ ਆ। ਸੋ ਇੱਕ ਤਰ੍ਹਾਂ ਨਾਲ ਗੱਲਬਾਤ ਸ਼ੁਰੂ ਹੋਈ ਹੈਗੀ ਆ, ਪਰ ਹੁਣ 2 ਵੀਕਾਂ ਦੀ ਜਿਹੜੀ ਰੀਸੈਸ ਹੈਗੀ ਆ ਸੈਨੇਟ ਦੀ, ਉਸ ਤੋਂ ਬਾਅਦ ਆ ਕੇ ਜਿਹੜਾ ਆ ਇਹਦੇ ਉੱਤੇ ਵਿਚਾਰ ਵਟਾਂਦਰਾ ਹੋਊਗਾ। ਸੋ ਲੱਗਦਾ ਆ ਇੱਕ ਵਾਰੀ ਫਿਰ ਜੇ ਰਿਪਬਲਿਕਨਸ ਮੈਜੋਰਟੀ ਲੀਡਰ ਮਿਚ ਮਕੌਨਲ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਆ ਅਤੇ ਲੋਕਾਂ ਨੂੰ ਕੁਛ ਨਾ ਕੁਛ ਪੈਸੇ ਆ ਸਕਦੇ ਹੈਗੇ ਆ। ਜੀ ਡੈਮੋਕ੍ਰੇਟਾਂ ਨੇ ਤਾਂ ਕੱਦਾ ਮਹੀਨਾ ਹੋ ਗਿਆ ਉਸ ਨੂੰ ਪਾਸ ਕੀਤਿਆਂ ਨੇ। ਇਹ ਜਿਹੜਾ ਉਸ ਦੇ ਉੱਤੇ ਕਹਿੰਦੇ ਜੀ ਕੁੰਡਲੀ ਮਾਰ ਕੇ ਜਿਹੜੇ ਉਹ ਬੈਠੇ ਸੀਗੇ, ਕੋਈ ਹਿਲਜੁਲ ਇਹਨਾਂ ਨੇ ਕੀਤੀ ਨਹੀਂ। ਹੁਣ ਉਹ ਦੇਖ ਰਹੇ ਆ ਵੀ ਪੋਲਿੰਗ ਕਾਫੀ ਜਿਹੜੀ ਉਹ ਡਾਊਨ ਵੀ ਜਾ ਰਹੀ ਆ ਅਤੇ ਜਿਉਂ-ਜਿਉਂ ਇਲੈਕਸ਼ਨ ਜਿਹੜੀ ਨਜ਼ਦੀਕ ਆ ਰਹੀ ਆ ਸੋ ਉਸ ਪਾਸੇ ਵੱਲ ਨੂੰ ਇਹ ਕਦਮ ਜਿਹੜੇ ਉਹ ਵਧਾ ਰਹੇ ਆ। ਆਈ ਥਿੰਕ ਪਹਿਲੋਂ ਦੇ ਮੁਕਾਬਲੇ ਜਿਹੜਾ ਇਹਨਾਂ ਨੇ ਜਿਹੜੀ ਇਨਕਮ ਆ ਉਸ ਨੂੰ ਜਿਹੜਾ ਕਾਫੀ ਜਿਹੜਾ ਉਹ ਘਟਾ ਦਿੱਤਾ ਆ, ਜਿੱਦਾਂ ਪਹਿਲੋਂ ਸੋਚ ਰਹੇ ਆ, ਹਜੇ ਫਾਈਨਲ ਨਹੀਂ ਹੋਇਆ। ਸੋ ਕਿਉਂਕਿ ਇਹ ਹੁਣ ਅਮੈਂਡਮੈਂਟ ਜਿਹੜੀ ਵੀ ਹੋਣੀ ਆ ਉਹ ਸੈਨੇਟ ਦੇ ਵਿੱਚ ਹੀ ਹੋਣੀ ਆ ਅਤੇ ਸੈਨੇਟ 'ਚ ਮੈਜੋਰਟੀ ਜਿਹੜੀ ਆ ਇਸ ਟਾਈਮ ਰਿਪਬਲਿਕਨਸ ਦੀ ਹੀ ਜਿਹੜੀ ਹੈਗੀ ਆ।
ਤੇ ਆਲਰੇਡੀ ਕਈ ਲੋਕਾਂ ਦੇ ਜਿਹੜੇ ਇਕਨੋਮਿਕ ਪੱਧਰ ਜਿਹੜੇ ਆ ਉਹ ਇਸ ਮਹੀਨੇ ਦੇ ਅਖੀਰ ਤੱਕ ਕਾਫੀ ਮਾੜੇ ਜਿਹੜੇ ਉਹ ਹੋ ਸਕਦੇ ਆ। ਕਾਰਨ ਇਹੀ ਆ ਵੀ ਜਿਹੜੀ ਐਕਸਟਰਾ ਅਨਇੰਪਲੋਇਮੈਂਟ ਆ ਉਹ ਵੀ ਇਸ ਮਹੀਨੇ ਦੇ ਅਖੀਰ ਦੇ ਵਿੱਚ ਜਿਹੜੀ ਉਹ ਬੰਦ ਹੋ ਜਾਊਗੀ। ਤੇ ਜੇ ਇੱਕ ਚੈੱਕ ਹੋਰ ਵੀ ਆਉਂਦਾ ਆ ਉਹ ਕਿੰਨਾ ਕੁ ਚਿਰ ਹੋਰ ਕੱਢੂਗਾ, ਅਨਲੈਸ ਸਾਰੀਆਂ ਜੌਬਸ ਜਿਹੜੀਆਂ ਮੁੜ ਵਾਪਸ ਜਾਂ ਸਾਰੇ ਕਾਰੋਬਾਰ ਆ ਉਹ ਮੁੜ ਦੁਬਾਰਾ ਜਿਹੜੇ ਖੁੱਲ੍ਹਦੇ ਨਹੀਂ। ਪਰ ਕਰੋਨਾ ਵਾਇਰਸ ਦੀ ਰਿਸਰਜੈਂਸ ਤੋਂ ਬਾਅਦ 'ਚ ਦੁਬਾਰਾ ਮੁੜ ਤੇਜ਼ੀ ਦੇ ਨਾਲ ਵਧਣ ਦੇ ਕਰਕੇ ਜਿਹੜੇ ਖੁੱਲ੍ਹ ਰਹੇ ਬਿਜ਼ਨਸ ਸੀਗੇ ਉਹਨਾਂ ਦੇ ਉੱਤੇ ਵੀ ਜਿਹੜਾ ਵਿਰਾਮ ਆ ਉਹ ਲੱਗ ਰਿਹਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਮਾਈਕ ਪੋਂਪੀਓ ਨੂੰ ਲੈ ਕੇ ਆ, ਸੈਕਟਰੀ ਆਫ ਸਟੇਟ। ਉਹਨਾਂ ਨੇ ਕੱਲ੍ਹ ਇੱਕ ਇੰਟਰਵਿਊ ਦੇ ਦੌਰਾਨ ਫੌਕਸ ਚੈਨਲ ਦੇ ਉੱਤੇ ਲੌਰਾ ਇੰਗਰਾਮ ਦੇ ਨਾਲ ਇਹ ਦੱਸਿਆ ਆ ਵੀ ਹੋ ਸਕਦਾ ਵੀ USA ਵੀ ਜਿਹੜਾ ਆ ਟਿਕਟੌਕ ਤੇ ਹੋਰ ਜਿਹੜੇ ਚਾਈਨੀਜ਼ ਸੋਸ਼ਲ ਮੀਡੀਆ ਆ ਉਹਨਾਂ ਨੂੰ ਬੰਦ ਕਰ ਦੇਵੇ। ਸਭ ਤੋਂ ਪਹਿਲਾਂ ਇੰਡੀਆ ਵਾਲਿਆਂ ਨੇ ਟਿਕਟੌਕ ਨੂੰ ਬੰਦ ਕੀਤਾ ਸੀ, ਹੁਣ ਹਾਂਗਕਾਂਗ ਦੇ ਵਿੱਚ ਵੀ ਜਿਹੜਾ ਚਾਈਨੀਜ਼ ਗਵਰਨਮੈਂਟ ਨੇ ਟਿਕਟੌਕ ਆਪ ਹੀ ਬੰਦ ਕੀਤਾ ਆ ਤਾਂ ਕਿ ਉਹਨਾਂ ਦੇ ਉਲਟ ਨਾ ਕੋਈ ਪ੍ਰਚਾਰ ਹੋ ਸਕੇ। ਪਰ USA ਦੇ ਵਿੱਚ ਜਿਹੜੇ ਮਾਈਕ ਪੋਂਪੀਓ ਆ ਸੈਕਟਰੀ ਆਫ ਸਟੇਟ, ਉਹਨਾਂ ਨੇ ਕਿਹਾ ਆ ਵੀ ਟਿਕਟੌਕ ਜਿਹੜੀ ਹੈ ਤੁਹਾਡੀ ਪ੍ਰਾਈਵੇਟ ਇਨਫੋਰਮੇਸ਼ਨ ਜਿਹੜੀ ਚਾਈਨੀਜ਼ ਗਵਰਨਮੈਂਟ ਆ ਉਹ ਇਕੱਠੀ ਕਰ ਰਹੀ ਹੈਗੀ ਆ। ਉਹਨਾਂ ਨੇ ਕਮਿਊਨਿਸਟ ਗਵਰਨਮੈਂਟ ਇਹਦੇ 'ਚ ਕਿਹਾ ਆ, ਕਹਿੰਦੇ ਵੀ ਮੈਂ ਪ੍ਰੈਜ਼ੀਡੈਂਟ ਦੇ ਨਾਲ ਜਿਹੜੀ ਗੱਲਬਾਤ ਕਰਨ ਜਾ ਰਿਹਾ ਹੈਗਾ ਆ। ਪਹਿਲਾਂ ਵੀ ਜਿਹੜੀ Huawei ਕੰਪਨੀ ਨੂੰ ਲੈ ਕੇ ਜਿਹੜੀ ਕਾਫੀ ਕਸ਼ਮਕਸ਼ ਆ USA ਤੇ ਚਾਈਨਾ ਦੇ ਵਿੱਚ ਚੱਲ ਰਹੀ ਹੈਗੀ ਆ। ਜੀ ਜੀ, ਕਹਿੰਦੇ ਵੀ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਹੋਰ ਵੀ ਕਈ ਜਿਹੜੀਆਂ ਇਹਨਾਂ ਨੇ ਜਿੱਦਾਂ ਕੱਲ੍ਹ ਇੰਡੀਆ ਦੀ ਤਰਜ਼ ਦੇ ਉੱਤੇ ਉਹਨਾਂ ਨੇ ਤਕਰੀਬਨ 60 ਐਪਸ ਚਾਈਨੀ ਜਿਹੜੀਆਂ ਬਣੀਆਂ ਹੋਈਆਂ ਉਹਨਾਂ ਦੇ ਉੱਤੇ ਬੈਨ ਲਾਇਆ ਸੀਗਾ। ਜੇ ਅਮਰੀਕਾ ਦੇ ਵਿੱਚ ਵੀ ਇੱਦਾਂ ਹੁੰਦਾ ਹੈ ਤੇ ਪਹਿਲੀ ਵਾਰੀ ਆਈ ਥਿੰਕ ਇੱਦਾਂ ਦੀ ਚੀਜ਼ ਜਿਹੜੀ ਉਹ ਹੋਣ ਜਾਊਗੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦੇ ਹਾਲਾਤ ਅਮਰੀਕਾ ਤੇ ਚਾਈਨਾ ਦੇ ਰਿਸ਼ਤਿਆਂ ਨੂੰ ਲੈ ਕੇ ਬਣ ਰਹੇ ਆ, ਇਹ ਕਿਤੇ ਨਾ ਕਿਤੇ ਜਿਹੜੇ ਅਮਰੀਕੀ ਚੀਨੀ ਜਿਹੜੇ ਆ ਰਿਸ਼ਤਿਆਂ ਦੇ ਵਿੱਚ ਕਾਫੀ ਜਿਹੜੀ ਖਟਾਸ ਆ ਉਹ ਤਾਂ ਬਣੀ ਹੋਈ ਆ। ਤੇ ਕੋਲਡ ਵਾਰ ਵਰਗੀ ਨੌਬਤ ਵੀ ਕਈਆਂ ਦੇ ਕਹਿਣ ਦੇ ਮੁਤਾਬਕ ਜਿਹੜੀ ਉਹ ਆ ਸਕਦੀ ਹੈਗੀ ਆ। ਟਿਕਟੌਕ ਕਹਿੰਦੇ ਵੀ ਹੈ ਚਾਈਨੀਜ਼, ਪਰ ਅਮਰੀਕਨ ਜਿਹੜਾ CEO ਹੈਗਾ ਆ ਇਸ ਦਾ, ਤੇ ਹੰਡਰਡਸ ਆਫ EMPLOYE ਜਿਹੜੇ ਆ ਇਸ ਟਾਈਮ ਜਿਹੜੇ ਕਹਿੰਦੇ ਵੀ ਉਹ ਬਾਹਰੋਂ ਘਰੋਂ ਤੇ ਕਈ ਤਰੀਕੇ ਦੇ ਨਾਲ ਜਿਹੜੇ ਉਹ ਕੰਮ ਕਰ ਰਹੇ ਆ। ਇਹ ਟਿਕਟੌਕ ਦੇ ਸਪੋਕਸ ਪਰਸਨ ਨੇ ਜਿਹੜੇ ਮਾਈਕ ਪੋਂਪੀਓ ਦੇ ਕਮੈਂਟਸ ਤੋਂ ਬਾਅਦ ਦੇ ਵਿੱਚ ਕੀਤਾ ਹੈ। ਉਹਨਾਂ ਨੇ ਕਿਹਾ ਵੀ ਅਸੀਂ ਲੋਕਾਂ ਦੀ ਸੇਫਟੀ, ਸਿਕਿਉਰ ਐਪ ਐਕਸਪੀਰੀਅੰਸ ਆਪਣੇ ਜਿਹੜੇ ਯੂਜ਼ਰਸ ਆ ਵਰਤਣ ਵਾਲਿਆਂ ਦੇ ਲਈ ਜਿਹੜੇ ਉਹ ਦੇ ਰਹੇ ਆ। ਉਹਨਾਂ ਨੇ ਇੱਥੋਂ ਤੱਕ ਵੀ ਇਹ ਜਿਹੜਾ ਆਖਿਆ ਵੀ ਕਹਿੰਦੇ ਵੀ ਅਸੀਂ ਨਾ ਅਜੇ ਤੱਕ ਚਾਈਨੀਜ਼ ਗਵਰਨਮੈਂਟ ਨੂੰ ਇਹ ਡਾਟਾ ਦਿੱਤਾ ਹੈਗਾ ਆ, ਤੇ ਕਹਿੰਦੇ ਵੀ ਨਾ ਹੀ ਕਹਿੰਦੇ ਆ ਵੀ ਸਾਨੂੰ ਜਿਹੜਾ ਇਸ ਡਾਟਾ ਜਿਹੜਾ ਉਹ ਮੰਗਿਆ ਗਿਆ ਹੈ, ਤੇ ਨਾ ਹੀ ਕਹਿੰਦੇ ਅਸੀਂ ਦੇਵਾਂਗੇ। ਸੋ ਹੁਣ ਕਾਫੀ ਜ਼ਿਆਦਾ ਇਸ ਟਾਈਮ ਟਿਕਟੌਕ ਨੂੰ ਲੈ ਕੇ ਜਿਹੜਾ ਸਟੇਲਮੇਟ ਆ ਉਹ ਬਣਿਆ ਹੋਇਆ ਹੈ ਵੀ ਕੀ ਬਣੂਗਾ, ਕਿਉਂਕਿ ਇਹ ਕੁਛ ਹੀ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਪੋਪੂਲੈਰਿਟੀ ਟਿਕਟੌਕ ਨੇ ਜਿਹੜੀ ਆ ਉਹ ਖੱਟੀ ਹੈਗੀ ਆ। ਸੋ ਇਹਦੇ ਨਾਲ ਇਹ ਵੀ ਹੈ ਹਰਜੋਤ ਸਿੰਘ ਜੀ ਵੀ ਹੋਰ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਜ਼ ਆ ਜਾਂ ਹੋਰ ਵੀਡੀਓ ਪਲੇਟਫਾਰਮਸ ਨੇ ਉਹਨਾਂ ਦੇ ਰੈਵਨਿਊ ਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਇਸ 'ਤੇ ਕਰਕੇ ਪਿਆ ਆ। ਲੱਖਾਂ ਹੀ ਤੇ ਜਿਹੜੇ ਡਾਲਰ ਆ ਲੋਕ ਜਿਹੜੇ ਇੱਥੇ ਐਡਸ ਦੇ ਜ਼ਰੀਏ ਜਿਹੜੇ ਉਹ ਸਪੈਂਡ ਕਰਦੇ ਆ। ਬਹੁਤ ਸਾਰੇ ਟਿਕਟੌਕ ਸਟਾਰ ਜਿਹੜੇ ਆ ਉਹ ਬਣੇ ਸੀ ਜਿਹੜੇ ਰਾਤੋਂ ਰਾਤ ਬਾਅਦ ਦੇ ਵਿੱਚ ਫਿਰ ਕਹਿ ਲਓ ਵੀ ਮੱਥੇ ਨੂੰ ਹੱਥ ਮਾਰਦੇ ਸੀਗੇ ਜਦੋਂ ਖਾਸ ਕਰਕੇ ਇੰਡੀਆ ਦੇ ਵਿੱਚ ਜਿਹੜੀ ਆ ਐਪ ਬੈਨ ਕਰ ਦਿੱਤੀ ਗਈ ਸੀ। ਅਗਲੀ ਖਬਰ ਜਿਹੜੀ ਆ ਉਹ US CIS ਦੇ ਨਾਲ ਰਿਲੇਟਡ ਆ। US CIS ਨੇ ਹੁਣ ਫਿਰ ਨੈਚੁਰਲਾਈਜੇਸ਼ਨ ਦੀਆਂ ਜਿਹੜੀਆਂ ਇੰਟਰਵਿਊਜ਼ ਆ ਉਹਨਾਂ ਨੂੰ ਲੈਣਾ ਸ਼ੁਰੂ ਕਰ ਦਿੱਤਾ ਹੈਗਾ। ਪਿਛਲੇ ਕਾਫੀ ਮਹੀਨੇ ਜਿਹੜੀ ਆ ਉਹਨਾਂ ਨੇ ਇੰਟਰਵਿਊਜ਼ ਨੂੰ ਬੰਦ ਰੱਖਿਆ ਸੀ। ਹੁਣ ਇੱਕ ਵਾਰੀ ਫਿਰ ਲੋਕਾਂ ਨੂੰ ਉਹਨਾਂ ਨੇ ਲੈਟਰ ਲਿਖ ਕੇ, ਈਮੇਲ ਕਰਕੇ ਜਾਂ ਕਾਲ ਕਰਕੇ ਇੰਟਰਵਿਊਜ਼ ਲੈਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਇੱਕ ਰਿਪੋਰਟ ਦੇ ਮੁਤਾਬਕ ਕਹਿੰਦੇ ਭਈ ਇੱਕ ਬੀਬੀ ਦੀ ਉਹਨੇ ਇੰਟਰਵਿਊ ਲਈ ਆ ਜਿਸ ਦੀ CUNY ਜਿਹੜੀ ਯੂਨੀਵਰਸਿਟੀ ਆ ਉਹਨਾਂ ਨੇ ਨੈਚੁਰਲਾਈਜੇਸ਼ਨ ਦੀ ਐਪਲੀਕੇਸ਼ਨ ਭਰੀ ਸੀ। ਬ੍ਰੌਂਕਸ ਤੋਂ ਇਹ ਇਮੀਗ੍ਰੈਂਟ ਹੈਗੀ ਆ। ਕਹਿੰਦੀ ਵੀ ਮੈਂ ਪਹਿਲਾਂ ਮੇਰੀ ਇੰਟਰਵਿਊ ਅਪ੍ਰੈਲ 'ਚ ਹੋਣੀ ਸੀ, ਉਸ ਨੂੰ ਕੈਂਸਲ ਕਰ ਦਿੱਤਾ ਗਿਆ। ਫਿਰ ਇੱਕ ਦਿਨ ਮੈਨੂੰ ਫੋਨ ਆਇਆ ਵੀ ਤੁਹਾਡੀ ਇੰਟਰਵਿਊ ਜਿਹੜੀ ਜੂਨ 30 ਨੂੰ ਆ, ਫੋਨ ਹੀ ਆਇਆ। ਕਹਿੰਦੀ ਵੀ ਮੈਂ ਚਲੀ ਗਈ ਅਤੇ ਟੈਸਟ ਪਾਸ ਹੋ ਗਿਆ ਅਤੇ ਨੈਕਸਟ ਡੇ ਉਹਨੂੰ ਜਿਹੜੀ ਆ ਸਵਾਰਨ ਕਰ ਦਿੱਤਾ, ਉਹਨੂੰ ਸਹੁੰ ਵੀ ਚੁਕਾ ਦਿੱਤੀ ਗਈ। ਸੋ ਕਹਿੰਦੇ ਵੀ ਹੁਣ ਆਪਾਂ ਖੁਸ਼ ਹਾਂ ਵੀ US CIS ਨੇ ਪ੍ਰਾਇਓਰਟਾਈਜ਼ ਕਰਨਾ ਸ਼ੁਰੂ ਕਰ ਦਿੱਤਾ ਆ। ਇਹਦੇ ਵਿੱਚ ਇਲੈਕਸ਼ਨ ਦੇ ਵਿੱਚ ਵੀ ਕਾਫੀ ਇਹਦਾ ਫਰਕ ਪਊਗਾ। ਜਿਹੜੀ US ਸਿਟੀਜ਼ਨਸ਼ਿਪ ਆ
ਉਹਦੇ ਬਹੁਤ ਸਾਰੇ ਲੋਕਾਂ ਨੂੰ ਫਾਇਦੇ ਆ। ਸਾਰਿਆਂ ਨੂੰ ਪਤਾ ਹੀ ਆ ਵੀ ਜੇ ਕਿਸੇ ਨੇ ਪੁਲਿਸ ਆਫੀਸਰ ਦੀ ਜਾਂ ਫਾਇਰ ਫਾਈਟਰਸ ਦੀ ਜਾਂ ਬਹੁਤ ਸਾਰੀਆਂ ਫੈਡਰਲ ਲੈਵਲ ਦੀਆਂ ਜੌਬਸ ਕਰਨੀਆਂ ਤੇ ਉਹਦੇ ਵਿੱਚ US ਸਿਟੀਜ਼ਨਸ਼ਿਪ ਰਿਕੁਆਇਰ ਆ। ਤੇ ਮਿਲਟਰੀ US ਦੀ ਜਿਹੜੀ ਆ ਉਹਦੇ ਵਿੱਚ ਵੀ ਜੇ ਆਫੀਸਰ ਲੈਵਲ ਦੀ ਕਿਸੇ ਨੇ ਜੌਬ ਕਰਨੀ ਆ ਉਹਦੇ ਲਈ US ਸਿਟੀਜ਼ਨਸ਼ਿਪ ਮਸਟ ਹੈਗੀ ਆ। ਸੋ US ਸਿਟੀਜ਼ਨਸ਼ਿਪ ਦੇ ਹੋਰ ਬਹੁਤ ਸਾਰੇ ਬੈਨੀਫਿਟਸ ਹੈਗੇ ਆ ਤੁਹਾਡੇ ਰਿਸ਼ਤੇਦਾਰ ਮੰਗਾਉਣ ਲਈ ਜਾਂ ਹੋਰ। ਸੋ ਇਹ ਵਧੀਆ ਸਟੈਪ ਹੈਗਾ, ਪਰ ਹਜੇ ਵੀ ਲੱਗਦਾ ਵੀ ਇੱਕ ਸਾਲ ਤੋਂ ਜਿਨ੍ਹਾਂ ਨੇ ਐਪਲੀਕੇਸ਼ਨਾਂ ਭਰੀਆਂ ਉਹਨਾਂ ਦੀਆਂ ਜਿਹੜੀਆਂ ਡੇਟਸ ਹੁਣ ਆ ਰਹੀਆਂ ਹੈਗੀਆਂ। ਜੀ ਜੀ, USCIS ਦੇ ਨਾਲ ਹੀ ਸੰਬੰਧਿਤ ਆਪਾਂ ਮੁੜ ਦੁਬਾਰਾ ਜਿਹੜੀ ਆ ਉਹ ਖਬਰ ਨੂੰ ਦੱਸਦੇ ਜਾਈਏ ਵੀ ਇੰਟਰਨੈਸ਼ਨਲ ਸਟੂਡੈਂਟ F1 ਅਤੇ ਜਿਹੜੇ ਸਟੂਡੈਂਟ ਟਰਾਂਸਫਰ ਪ੍ਰੋਗਰਾਮ M1 ਵਾਲੇ ਜਿਹੜੇ ਵੀਜ਼ੇ ਵਾਲੇ ਹੁੰਦੇ ਆ ਉਹਨਾਂ ਨੂੰ ਜਿਹੜਾ USCIS ਨੇ ਜਿਹੜਾ ਆਖਿਆ, ਆਈਸ ਵਾਲਿਆਂ ਨੇ ਆਖਿਆ ਆ ਵੀ ਜੇ ਤੁਸੀਂ ਸਿਰਫ ਇਨ ਪਰਸਨ ਕਲਾਸ ਜਿਹੜੀਆਂ ਨਹੀਂ ਲੈ ਰਹੇ ਤਾਂ ਸਿਰਫ ਔਨਲਾਈਨ ਕਲਾਸਾਂ ਲੈ ਰਹੇ ਆ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਹ ਕੰਟਰੀ ਜਿਹੜੀ ਉਹ ਛੱਡਣੀ ਪਊਗੀ। ਇਸ ਟਾਈਮ ਯੂਨੀਵਰਸਿਟੀ ਕਾਲਜਸ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਭੱਜ ਦੜ ਜਿਹੜੀ ਉਹ ਮਚੀ ਹੋਈ ਆ ਵੀ ਇਹਨਾਂ ਸਟੂਡੈਂਟਸ ਨੂੰ ਇੱਥੇ ਜਿਹੜਾ ਉਹ ਕਿੱਦਾਂ ਰੱਖਿਆ ਜਿਹੜਾ ਉਹ ਜਾ ਸਕਦਾ ਆ। ਉੱਧਰ ਪ੍ਰਿੰਸਟਨ, ਹਾਰਵਰਡ, ਜਾਰਜਟਾਊਨ ਯੂਨੀਵਰਸਿਟੀਆਂ ਨੇ ਆਲਰੇਡੀ ਆਪਣੇ ਪਲਾਨ ਜਿਹੜੇ ਉਹ ਨਸ਼ਰ ਕੀਤੇ, ਜਿਨ੍ਹਾਂ ਵਿੱਚ ਉਹਨਾਂ ਨੇ ਆਖਿਆ ਆ ਵੀ ਉਹ ਕੁਛ ਬਹੁਤ ਘੱਟ 30 ਤੋਂ 40% ਜਾਂ 50% ਤੋਂ ਘੱਟ ਕੁੱਲ ਜਿੰਨੇ ਵਿਦਿਆਰਥੀ ਪੜ੍ਹਦੇ ਸੀ ਉਨੀ ਕਪੈਸਿਟੀ ਦੇ ਨਾਲ ਉਹ ਕੰਮ ਕਰਨਗੇ। ਕਲਾਸਾਂ ਜਿਹੜੀਆਂ ਆ ਉਹ ਉੱਥੇ ਲਾਉਣਗੇ ਅਤੇ ਬਹੁਤਾਤ ਜਿਹੜੀਆਂ ਕਲਾਸਾਂ ਆ ਉਹਨਾਂ ਦੀਆਂ ਔਨਲਾਈਨ ਹੀ ਲੱਗਣਗੀਆਂ। ਪਰ ਕਹਿੰਦੇ ਉਹਨਾਂ ਨੇ ਫੀਸ ਦੇ ਵਿੱਚ $1 ਦੀ ਵੀ ਕਟੌਤੀ ਨਹੀਂ ਕੀਤੀ। ਹੁਣ ਹਾਰਵਰਡ ਦੇ ਵਿੱਚ ਜਿਹੜਾ ਪੜ੍ਹਨ ਵਾਲਾ ਵਿਦਿਆਰਥੀ ਆ ਉਹਨੂੰ $50,000 ਜਿਹੜੀ ਸਮੈਸਟਰ ਦੀ ਜਿਹੜੀ ਫੀਸ ਆ ਉਹ ਦੇਣੀ ਪੈਂਦੀ ਆ, ਪਰ ਜ਼ੂਮ ਕਲਾਸਾਂ ਦੇ ਲਈ ਹੁਣ $50,000 ਦੇਣਾ ਜਿਹੜਾ ਆ ਉਹ ਵੀ ਜਿਹੜੇ ਵਿਦਿਆਰਥੀ ਉਹ ਸੋਚ ਰਹੇ ਆ ਵੀ ਇਸ ਦੇ ਲਈ ਵਾਜਿਬ ਹੈਗਾ ਵੀ ਆ ਕਿ ਨਹੀਂ ਹੈਗਾ। ਨਾ ਉਹਨਾਂ ਨੇ ਤੁਹਾਨੂੰ ਡੋਰਮ 'ਚ ਰਹਿਣ ਦੇਣਾ ਆ, ਨਾ ਤੁਸੀਂ ਉੱਥੇ ਇਨ ਕਲਾਸ ਪ੍ਰੋਫੈਸਰ ਦੇ ਨਾਲ ਜਿਹੜੀ ਹੈ ਜਾ ਕੇ ਉਹ ਗੱਲਬਾਤ ਕਰ ਸਕਦੇ ਆ। ਸੋ ਇਸ ਨੂੰ ਲੈ ਕੇ ਹੁਣ ਕਾਫੀ ਜਿਹੜਾ ਰੌਲਾ ਰੱਪਾ ਵੀ ਪਿਆ ਹੋਇਆ ਆ। ਅੰਤਰਰਾਸ਼ਟਰੀ ਵਿਦਿਆਰਥੀ ਕਈ ਟਾਊਨਸ ਦੀ ਇਕੋਨਮੀ ਹੁੰਦੇ ਆ, ਜਿੱਦਾਂ ਆਪਣਾ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਇੱਥੇ ਹੈਗੀ ਆ, ਬਰਕਲੀ ਯੂਨੀਵਰਸਿਟੀ ਹੈਗੀ ਆ, ਹੋਰ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਜਿੱਥੇ ਬਹੁਤ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਉਹ ਪੜ੍ਹਦੇ ਨੇ। UC ਅਰਵਾਈਨ ਜਿੱਦਾਂ ਹੋ ਗਿਆ ਆ, ਇਹਨਾਂ ਵਿਦਿਆਰਥੀਆਂ ਦੇ ਵਿੱਚ ਅਜੇ ਵਿਦਿਆਰਥੀ ਉੱਥੋਂ ਚਲੇ ਜਾਣਗੇ, ਇੰਟਰਨੈਸ਼ਨਲ ਸਟੂਡੈਂਟ ਜਿਹੜੇ ਉਹ ਚਲੇ ਜਾਣਗੇ ਤਾਂ ਤੁਸੀਂ ਦੇਖੋ ਵੀ ਉੱਥੇ ਅਪਾਰਟਮੈਂਟ ਵੀ ਖਾਲੀ ਹੋਣੇ ਆ। ਸੋ ਉਸ ਦਾ ਉੱਥੇ ਜਿਹੜੇ ਫੂਡ ਵਾਲੇ ਜਿਹੜੇ ਸੋਰਸਿਸ ਹੁੰਦੇ ਆ ਉਹਨਾਂ ਦੇ ਉੱਤੇ ਲੋਕਾਂ ਦਾ ਆਉਣਾ ਜਾਣਾ ਜਿਹੜਾ ਉਹ ਘਟਣਾ ਆ। ਸੋ ਕਾਫੀ ਵੱਡਾ ਜਿਹੜਾ ਅਸਰ ਇਸ ਦੇ ਕਰਕੇ ਪੈ ਸਕਦਾ ਅਤੇ ਖਾਸ ਕਰਕੇ ਜਿਹੜੇ ਵਿਦਿਆਰਥੀ ਉਹ ਤਾਂ ਇਸ ਗੱਲੋਂ ਵੀ ਡਰੇ ਹੋਏ ਆ ਵੀ ਜੇ ਸਾਨੂੰ ਵਾਪਸ ਜਾਣਾ ਪੈ ਗਿਆ ਸਾਲ ਦੇ ਅਖੀਰ ਤੱਕ ਤਾਂ ਮੁੜ ਕੇ ਅਸੀਂ ਉੱਦਾਂ ਹੀ ਨਹੀਂ ਵਾਪਸ ਆ ਸਕਦੇ, ਕਿਉਂਕਿ ਸਾਰੀਆਂ ਚੀਜ਼ਾਂ ਦਾ ਤਕਰੀਬਨ ਪ੍ਰੋਸੈਸਿੰਗ ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਉਹ ਬੰਦ ਪਈ ਹੋਈ ਆ। ਸੋ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਟਾਈਮ ਭੱਜ ਦੜ ਜਿਹੜੀ ਉਹ ਮਚੀ ਹੋਈ ਆ, ਜਿਹੜੀ ਬੁਖਲਾਹਟ ਹੋ ਰਹੀ ਆ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਹੈ। ਸੋ ਆਈ ਥਿੰਕ ਥੋੜ੍ਹੀ ਜਿਹੀ ਰਿਲੈਕਸੇਸ਼ਨ ਤਾਂ ਇਸ ਚੀਜ਼ ਦੇ ਵਿੱਚ ਪੱਧਰ ਦੇ ਉੱਤੇ ਜਿਹੜੀ ਉਹ ਦੇਣੀ ਚਾਹੀਦੀ ਆ ਵੀ ਆਪਾਂ ਦੇਖ ਰਹੇ ਹਾਂ ਵੀ ਕਿਹੜੀ ਮਹਾਂਮਾਰੀ ਦੇ ਵਿੱਚੋਂ ਜਿਹੜੇ ਉਹ ਆਪਾਂ ਲੰਘ ਰਹੇ ਹਾਂ ਵੀ ਇਹਨਾਂ ਦੇ ਉੱਤੇ ਵੀ ਜਿਹੜਾ ਥੋੜ੍ਹਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ। ਸੋ ਬਿਲਕੁਲ ਕਹਿੰਦੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਪੈਂਡੇਮਿਕ ਦਾ ਕਰੋਨਾ ਵਾਇਰਸ ਦਾ ਜਿਹੜਾ ਸਹਾਰਾ ਲੈ ਕੇ ਇਮੀਗ੍ਰੇਸ਼ਨ ਦੇ ਬਹੁਤ ਸਾਰੇ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਆਪਣੇ ਟੈਂਪਰੇਰੀ ਪਹਿਲਾਂ ਬੈਨ ਲਾਏ, ਫਿਰ ਉਹਨਾਂ ਨੂੰ ਐਕਸਟੈਂਡ ਕੀਤਾ ਗਿਆ। ਜੇ ਕੁਛ ਕੁ ਉਦਾਹਰਨਾਂ ਤੁਹਾਨੂੰ ਦੱਸਦੀ ਜਾਈਏ ਜਿਹੜੀਆਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਦੋਂ ਤੋਂ ਹੀ ਕਰੋਨਾ ਵਾਇਰਸ ਹੋਇਆ ਉਹ ਤੋਂ ਲੈ ਕੇ ਜਾਂ ਥੋੜ੍ਹਾ ਉਸ ਤੋਂ ਇੱਕ ਅੱਧਾ ਮਹੀਨਾ ਪਹਿਲਾਂ ਤੋਂ ਲੈ ਕੇ ਹੁਣ ਤੱਕ ਕੀਤਾ ਆ। ਕਹਿੰਦੇ ਵੀ ਜਨਵਰੀ 31 ਨੂੰ ਚਾਈਨਾ ਤੋਂ ਜਿੰਨੇ ਵੀ ਆਉਂਦੇ ਸੀ ਉਹਨਾਂ ਦੇ ਉੱਤੇ ਬੈਨ ਕਰ ਦਿੱਤਾ ਗਿਆ ਸੀ, ਈਰਾਨ ਤੋਂ ਫਰਵਰੀ 29 ਤੋਂ, ਅਤੇ ਯੂਰਪੀਅਨ ਕੰਟਰੀਜ਼ ਤੋਂ ਮਾਰਚ 12 ਤੋਂ ਜਿਹੜੇ ਵੀ ਕੋਈ ਇੱਥੇ ਕਿਸੇ ਨੇ ਆਉਣਾ ਸੀ ਉਹ ਸਾਰਿਆਂ 'ਤੇ ਬੈਨ ਕਰ ਦਿੱਤਾ। ਬ੍ਰਾਜ਼ੀਲ ਮਈ 24 ਤੋਂ, ਅਤੇ ਕਹਿੰਦੇ ਵੀ ਸਸਪੈਂਡ ਕਰਤੇ ਸਾਰੇ ਰੂਟੀਨ ਵੀਜ਼ਾ ਸਰਵਿਸਿਜ਼ ਜਿੰਨੇ ਵੀ US ਦੇ ਕੌਂਸੂਲੇਟ ਸੀ ਮਾਰਚ 13 ਤੋਂ। ਬਹੁਤ ਸਾਰੀਆਂ ਇਮੀਗ੍ਰੇਸ਼ਨ ਕੋਰਟਸ ਜਿਹੜੀਆਂ ਆ ਉਹਨਾਂ ਦੀਆਂ ਹੀਅਰਿੰਗਸ ਪੋਸਟਪੋਨ ਕਰ ਦਿੱਤੀਆਂ ਮਾਰਚ 17 ਤੋਂ। ਇਸੇ ਤਰ੍ਹਾਂ USCIS ਨੇ ਆਪਣੇ ਆਫਿਸਸ ਸਾਰੇ ਕਲੋਜ਼ ਕਰ ਦਿੱਤੇ ਸੀ ਅਤੇ ਸਿਟੀਜ਼ਨਸ਼ਿਪ ਦੀਆਂ ਸੈਰਮਨੀਜ਼ ਕੈਂਸਲ ਕਰਤੀਆਂ ਸੀਆਂ ਮਾਰਚ 17 ਨੂੰ, ਅਤੇ ਰਿਫਿਊਜੀ ਸੈਟਲਮੈਂਟ ਇਨ US ਇਹ ਕਹਿੰਦੇ ਇੱਕ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਸੀ। ਫਿਰ ਇੱਕ ਪਬਲਿਕ ਹੈਲਥ ਲਾ ਜਿਹੜਾ ਉਹਨਾਂ ਨੇ ਯੂਜ਼ ਕੀਤਾ ਜਿਹਦੇ ਮੁਤਾਬਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਾਈਗਰੈਂਟ ਸੀਗੇ ਜਿਹੜੇ ਅਸਾਈਲਮ ਚਾਹੁੰਦੇ ਸੀ US ਮੈਕਸੀਕੋ ਬਾਰਡਰ 'ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਮਾਰਚ 20 ਤੋਂ, ਅਤੇ ਮਾਰਚ 21 ਨੂੰ ਜਿਹੜੇ ਬਾਰਡਰ ਆ USA ਦੇ ਚਾਹੇ ਉਹ ਕੈਨੇਡਾ ਦੇ ਨਾਲ ਆ ਚਾਹੇ ਉਹ ਮੈਕਸੀਕੋ ਦੇ ਨਾਲ ਆ ਉਹ ਬੰਦ ਕਰ ਦਿੱਤੇ ਗਏ। ਸਿਰਫ
ਨਾਨ ਅਸੈਂਸ਼ੀਅਲ ਟਰੈਵਲ ਦੇ ਲਈ ਓਨਲੀ ਜਿਹੜਾ ਬਿਜ਼ਨਸ ਆ ਉਹਨਾਂ ਨੂੰ ਅਲਾਉ ਕਰ ਦਿੱਤਾ ਗਿਆ। ਇਸੇ ਤਰ੍ਹਾਂ ਕਹਿੰਦੇ ਵੀ ਥਾਊਜ਼ੈਂਡਸ ਆਫ ਮਾਈਗ੍ਰੈਂਟਸ ਜਿਹੜੇ ਵੇਟ ਕਰ ਰਹੇ ਸੀ ਮੈਕਸੀਕੋ ਦੇ ਵਿੱਚ ਅਸਾਈਲਮ ਦੇ ਲਈ, ਉਹਨਾਂ ਦੀ ਹੀਅਰਿੰਗ ਜਿਹੜੀਆਂ ਪੋਸਟਪੋਨ ਕਰ ਦਿੱਤੀਆਂ ਗਈਆਂ ਇਹ ਮਾਰਚ 23 ਤੋਂ। ਅਤੇ ਵੀਜ਼ਾ ਸੈਂਕਸ਼ਨਸ ਉਹਨਾਂ ਮੁਲਕਾਂ ਦੇ ਉੱਤੇ ਲਾਉਣ ਦੀ ਜਿਹੜੀ ਆ ਚੇਤਾਵਨੀ ਦਿੱਤੀ ਗਈ ਜਿਹੜੇ US ਤੋਂ ਲੋਕ ਡਿਪੋਰਟ ਹੋ ਕੇ ਜਾ ਰਹੇ, ਜਿਹੜੇ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ। ਇਹ ਅਪ੍ਰੈਲ 10 ਤੋਂ ਸ਼ੁਰੂ ਕੀਤਾ ਹੈਗਾ। ਨਵੀਆਂ ਗ੍ਰੀਨ ਕਾਰਡ ਦੀਆਂ ਐਪਲੀਕੇਸ਼ਨਾਂ ਬਾਹਰਲੇ ਮੁਲਕਾਂ ਤੋਂ ਇਹ ਅਪ੍ਰੈਲ 22 ਤੋਂ ਸਸਪੈਂਡ ਕਰ ਦਿੱਤੀਆਂ ਗਈਆਂ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੈਸਟ ਵਰਕਰਸ ਵੀਜ਼ਾ ਜਿਹੜੇ ਹੁੰਦੇ ਆ ਉਹ ਐਂਡ ਆਫ ਦਾ ਈਅਰ ਤੱਕ ਬੰਦ ਕਰ ਦਿੱਤੇ ਗਏ ਆ, ਜੂਨ 22 ਨੂੰ ਕੀਤੇ ਹੈਗੇ ਆ। ਇਸੇ ਤਰ੍ਹਾਂ ਉਹਨਾਂ ਨੇ ਵਾਰਨਿੰਗ ਦਿੱਤੀ ਹੈਗੀ ਆ ਬਜਟ ਸ਼ਾਰਟਫਾਲ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ USCIS ਦੇ EMPLOYEE ਫਰਲੋ ਕੀਤੇ ਜਾ ਸਕਦੇ ਆ। ਉਹਦੇ ਨਾਲ ਬਹੁਤ ਸਾਰੇ ਜਿਹੜੇ ਲੀਗਲ ਇਮੀਗ੍ਰੇਸ਼ਨ ਦੇ ਉੱਤੇ ਅਸਰ ਪਊਗਾ। ਇਹ ਜੂਨ 25 ਨੂੰ ਕੀਤਾ ਗਿਆ ਅਤੇ ਜੁਲਾਈ 6 ਨੂੰ ਜਿਹੜਾ ਆ ਲਾਸਟ ਜਿੰਨੇ ਵੀ ਫੋਰਨ ਦੇ ਸਟੂਡੈਂਟਸ ਹੈਗੇ ਆ ਉਹ ਕਹਿੰਦੇ ਵੀ ਉਹਨਾਂ ਦੀ ਡਿਪੋਰਟੇਸ਼ਨ ਹੋ ਸਕਦੀ ਆ ਜਿਹੜੇ ਯੂਨੀਵਰਸਿਟੀ ਦੇ ਵਿੱਚ ਔਨਲਾਈਨ ਕੋਰਸਿਸ ਅਟੈਂਡ ਕਰਦੇ ਆ। ਜੀ ਜੀ। ਅਤੇ ਹਰਜੋਤ ਸਿੰਘ ਜੀ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੋਵਾਂਗੇ। ਇੱਦਾਂ ਹੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਰਦਾਰ ਜੀ ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ। ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। 4th of July ਨੂੰ ਲੈ ਕੇ ਬਹੁਤ ਹੀ ਵੱਡੀ ਸੇਲ, ਹਰ ਇੱਕ ਚੀਜ਼ ਦੇ ਉੱਤੇ 30% ਤੱਕ ਦੀ ਛੋਟ। ਸੋਫਾ, ਲਵ ਸੀਟ 4th of July ਦੇ ਉੱਤੇ ਸਪੈਸ਼ਲ ਪ੍ਰਾਈਸ ਦੇ ਉੱਤੇ। ਫਸਟ ਰਿਸਪੌਂਡਰਸ, ਫਾਇਰ ਫਾਈਟਰਸ ਅਤੇ ਹੈਲਥ ਵਰਕਰਸ ਨੂੰ 10% ਐਕਸਟਰਾ ਛੋਟ। ਤਾਂ ਪਹੁੰਚਿਓ ਜ਼ਰੂਰ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ, 9165500758, 916 550 0758। ਫਰਨੀਚਰ ਟਾਈਮ ਸੈਕਰਾਮੈਂਟੋ। ਹਾਈਬ੍ਰਿਡ ਬੈਟਰੀ ਸਵਾਪ। ਪਿਛਲੇ 11 ਸਾਲਾਂ ਤੋਂ ਵੱਖ-ਵੱਖ ਹਾਈਬ੍ਰਿਡ ਕਾਰਾਂ ਜਿਵੇਂ ਟੋਯੋਟਾ, ਨੀਸਾਨ, ਲੈਕਸਸ, ਸ਼ੈਵਰਲੇ, ਡਾਜ, GMC, ਕ੍ਰਾਈਸਲਰ ਤੇ ਹੋਰ ਬ੍ਰਾਂਡਸ ਦੀਆਂ ਗੱਡੀਆਂ ਲਈ ਬੈਟਰੀਜ਼ ਸਵਾਪ ਕਰਦੇ ਹਨ। ਤੁਸੀਂ ਇਹਨਾਂ ਦੇ ਕੋਲੋਂ ਨਵੀਆਂ ਜਾਂ ਰੀਕੰਡੀਸ਼ਨਡ ਬੈਟਰੀਜ਼ ਲੈ ਸਕਦੇ ਹੋ ਬਹੁਤ ਹੀ ਵਾਜਿਬ ਦਾਮਾਂ ਦੇ ਉੱਤੇ। ਇਹ ਫੇਅਰਫੀਲਡ ਦੇ 100 ਮੀਲ ਦੇ ਰੇਡੀਅਸ ਦੇ ਵਿੱਚ ਮੋਬਾਈਲ ਸਰਵਿਸ ਵੀ ਦਿੰਦੇ ਹਨ। ਅੱਜ ਹੀ ਸੰਪਰਕ ਕਰੋ ਹਾਈਬ੍ਰਿਡ ਬੈਟਰੀ ਸਵਾਪ ਨੂੰ 5108839999 510 883 9999 ਜਾਂ ਵੈਬਸਾਈਟ ਵਿਜ਼ਿਟ ਕਰੋ hybridbatteryswap.com। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance, license number 0M92002.
ਡਾਕਟਰ ਗੁਰਵਿੰਦਰ ਕੌਰ ਬਾਠ ਡੀਸੀ ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ ਡੀਓਟੀ ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। J&S ਟਰੱਕਿੰਗ ਕੰਪਨੀ ਨੂੰ ਇਸ ਮੌਕੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਲੌਂਗ ਦੇ ਲਈ ਟੀਮ ਡਰਾਈਵਰਸ ਦੀ ਲੋੜ ਹੈ। ਨਵੇਂ ਆਟੋਮੈਟਿਕ ਟਰੱਕ ਚਲਾਉਣ ਨੂੰ ਮਿਲਣਗੇ। ਬਹੁਤ ਹੀ ਵਧੀਆ ਤਨਖਾਹ ਦਾ ਵਾਅਦਾ ਕਰਦੇ ਹਨ। ਹਰ ਹਫਤੇ ਤਨਖਾਹ ਮਿਲੇਗੀ। ਇਹਨਾਂ ਦੇ ਕੋਲ ਲੋਕਲ ਰੀਨੋ ਦੇ ਡਰਾਈਵਰਸ ਦੇ ਅਤੇ ਓਕਲੈਂਡ ਦੇ ਪੱਕੇ ਲੋਡ ਹਨ। ਅੱਜ ਹੀ ਕਾਲ ਕਰੋ 510 754 7643 5107547643 ਜਾਂ 209 834 4678 209 8344678। J&S ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹੋਏ ਅਗਲੀਆਂ ਜਿਹੜੀ ਇਨਫੋਰਮੇਸ਼ਨ ਅਗਲੀਆਂ ਖਬਰਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਜਾਈਏ। ਸਾਊਥ ਡਕੋਟਾ ਕਮਿਊਨਿਟੀ ਦੀ ਇੱਕ ਸਿਟੀ ਕੌਂਸਲ ਆ, ਉਹਨਾਂ ਨੇ ਜਿਹੜਾ ਆ ਰਾਈਟ ਨਾਓ ਇਹ ਫੈਸਲਾ ਲਿਆ ਆ ਵੀ ਜਿਹੜਾ ਕਨਫੈਡਰੇਟ ਫਲੈਗ ਐਂਬਲਮ ਸੀਗਾ ਉੱਥੋਂ ਜਿਹੜਾ ਉਹ ਹਟਾਇਆ ਜਾਵੇਗਾ। 1863 ਦੀ ਬੈਟਲ ਆਫ ਗੈਟਿਸਬਰਗ ਦੀ ਜਿਹੜੀ ਇਹ ਲੜਾਈ ਤੋਂ ਬਾਅਦ ਦੇ ਵਿੱਚ ਕਨਫੈਡਰੇਟ ਫਲੈਗ ਦਾ ਸਿੰਬਲ ਜਿਹੜਾ ਉੱਥੇ ਲੱਗਾ ਹੋਇਆ ਸੀਗਾ। ਅਤੇ ਆਲਰੇਡੀ ਕਹਿੰਦੇ ਪੁਲਿਸ ਡਿਪਾਰਟਮੈਂਟ ਦੀਆਂ ਕਾਰਜ਼ ਬਿਲਡਿੰਗਸ ਅਤੇ ਉੱਥੋਂ ਜਿਹੜੇ ਪੈਚਿਸ ਆ ਉੱਥੋਂ ਹਟਾਇਆ ਜਾ ਚੁੱਕਾ ਆ। ਇੱਥੋਂ ਤੱਕ ਕਿ ਜਿਹੜੇ ਨੈਸਕਾਰ ਵਾਲਿਆਂ ਨੇ ਵੀ ਇਸ ਨੂੰ ਹਟਾਉਣ ਦੇ ਵਿੱਚ ਪਹਿਲ ਕਦਮੀ ਜਿਹੜੀ ਆ ਉਹ ਦਿਖਾਈ ਸੀਗੀ। ਸੋ ਉੱਥੋਂ ਦੇ ਮੇਅਰ ਬਿੱਲ ਵੁਟਕੇ ਅਤੇ ਜਿਹੜੀ ਸਿਟੀ ਕੌਂਸਲ ਆ ਉਹਨਾਂ ਨੇ ਮਿਲ ਕੇ ਜਿਹੜੀ ਇਹ ਜੁਆਇੰਟ ਸਟੇਟਮੈਂਟ ਕੱਲ੍ਹ ਸੋਮਵਾਰ ਨੂੰ ਜਿਹੜੀ ਉਹ ਦਿੱਤੀ, ਜਿਸ ਦੇ ਵਿੱਚ ਕਿਹਾ ਵੀ ਜਿਹੜੇ ਚੀਫ ਉੱਥੋਂ ਦੇ ਪੁਲਿਸ ਚੀਫ ਹੈਗੇ ਆ ਡੇਵ ਮੌਗਡ, ਉਹਨਾਂ ਨੇ ਵੀ ਜਿਹੜਾ ਇਹ ਲੋਗੋ ਆ ਆਪਣੀ ਜਿਹੜੀ ਯੂਨੀਫਾਰਮਸ ਤੋਂ ਵਹੀਕਲਸ ਅਤੇ ਬਿਲਡਿੰਗਸ ਤੋਂ ਜਿਹੜਾ ਉਹ ਹਟਾ ਦਿੱਤਾ ਹੈਗਾ। ਅਗਲੀਆਂ ਕੁਝ ਖਬਰਾਂ ਜੇ ਇਕੋਨਮੀ ਦੇ ਨਾਲ ਸਾਂਝੀਆਂ ਕਰਦੇ ਜਾਈਏ, ਕਹਿੰਦੇ ਵੀ ਯੂਰਪ ਜਿਹੜਾ ਆ ਉਹ ਰਿਸੈਸ਼ਨ ਦੇ ਵਿੱਚ ਇੰਨਾ ਡੀਪ ਜਾ ਰਿਹਾ ਕਿਸੇ ਨੇ ਸੋਚਿਆ ਨਹੀਂ ਸੀ। 20% ਦੇ ਕਰੀਬ ਜਿਹੜੀ ਆ ਉਹਨਾਂ ਦੀ ਇਕੋਨਮੀ ਡਾਊਨ ਜਾ ਸਕਦੀ ਆ। ਯੂਰਪੀਅਨ ਯੂਨੀਅਨ ਦੀ ਇਕੋਨਮੀ ਸ਼ਰਿੰਕ ਹੋਣੀ ਹੈ ਕਹਿੰਦੀ 8.3% 2020 ਦੇ ਵਿੱਚ। ਇਸ ਨੂੰ ਪਹਿਲਾਂ ਪ੍ਰੈਡਿਕਟ ਕੀਤਾ ਗਿਆ ਸੀ ਵੀ 7.4% ਜਿਹੜੀ ਆ ਸਲੰਪ ਹੋ ਸਕਦੀ ਆ ਯੂਰਪ ਦੀ ਇਕੋਨਮੀ। ਸਭ ਤੋਂ ਬੈਡ ਪਾਰਟ ਇਹ ਆ ਵੀ ਯੂਰਪ ਦੇ ਵਿੱਚ ਜਿਹੜੀ ਇਕੋਨਮੀ ਆ ਉਹ ਪਿਕ ਨਹੀਂ ਹੋ ਰਹੀ। USA ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਕਾਫੀ ਜਿਹੜੇ ਲੋਕ ਆ ਉਹਨਾਂ ਨੇ ਆਪਣੀਆਂ ਜੌਬਾਂ ਜੁਆਇਨ ਕਰ ਲਈਆਂ ਸੀ। ਯੂਰਪੀਅਨ ਯੂਨੀਅਨ ਦੀ ਜੇ ਗੱਲ ਕਰਦੇ ਜਾਈਏ, 19 ਮੁਲਕ ਜਿਹੜੇ ਯੂਰੋ ਕਰੰਸੀ ਨੂੰ ਯੂਜ਼ ਕਰਦੇ ਆ, ਕਹਿੰਦੇ ਭਈ ਉਹ ਡਾਊਨਗ੍ਰੇਡ ਕਰ ਦਿੱਤੇ ਗਏ ਆ। 8.7% ਜਿਹੜੀ ਕੰਟਰੈਕਸ਼ਨ ਆ ਉਹ ਐਕਸਪੈਕਟਡ ਆ 2020 ਦੇ ਵਿੱਚ। ਸੋ ਇਸ ਨੂੰ ਉੱਪਰ ਲਿਜਾਣ ਦੇ ਲਈ ਕਾਫੀ ਸਮਾਂ ਲੱਗੂਗਾ। ਬਹੁਤ ਸਾਰੇ ਬਿਜ਼ਨਸ ਤਾਂ ਇੰਨੇ ਹਿੱਟ ਹੋਏ ਆ, ਕਹਿੰਦੇ ਵੀ ਉਹਨਾਂ ਲਈ ਸਰਵਾਈਵ ਕਰਨਾ ਵੀ ਔਖਾ ਆ। ਇੱਕ ਤਰ੍ਹਾਂ ਨਾਲ ਲੋਵਰੇ ਮਿਊਜ਼ੀਅਮ ਜਿਹੜਾ ਇੱਕ
ਪੈਰਿਸ ਦੇ ਵਿੱਚ ਆ ਉਹਦੀ ਗੱਲ ਕੀਤੀ ਆ ਵੀ ਉਹਨਾਂ ਨੇ 40 ਤੋਂ ਲੈ ਕੇ 45 ਮਿਲੀਅਨ ਡਾਲਰ ਲੂਜ਼ ਕਰ ਚੁੱਕੇ ਆ ਜਦ ਤੋਂ ਹੀ ਕਰੋਨਾ ਵਾਇਰਸ ਸ਼ੁਰੂ ਹੋਈ ਹੈਗੀ ਆ। ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਮਿਊਜ਼ੀਅਮ ਨੂੰ ਰੋਜ਼ ਲੋਕ ਦੇਖਣ ਜਾਂਦੇ ਸੀ, ਜਿਹਦੀ ਟਿਕਟ ਸੀ, ਤੇ ਹੁਣ ਉਹ ਟੋਟਲੀ ਜਿਹੜੀ ਆ ਬਹੁਤ ਸਲੋ ਹੈਗਾ। ਉਹਨਾਂ ਨੇ ਓਪਨ ਵੀ ਕੀਤਾ ਸੀ, ਕਹਿੰਦੇ 100 ਦੀ ਗਿਣਤੀ ਵਿੱਚ ਹੀ ਲੋਕ ਜਿਹੜੇ ਆ ਉਹ ਦੇਖਣ ਗਏ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਟਿਕਟੋਕ ਦੇ ਬੈਨ ਦੀ ਚਰਚਾ ਕੀਤੀ ਸੀ ਵੀ ਮਾਈਕ ਪੋਂਪੀਓ ਨੇ ਜਿਹੜੇ ਇਸ ਦੇ ਬਾਰੇ ਜ਼ਿਕਰ ਕੀਤਾ ਆ, ਉਸੇ ਦੇ ਚੱਲਦਿਆਂ ਜਿਹੜੇ ਉਸਦੇ ਕਹਿ ਲਓ ਵੀ ਟੱਕਰ ਦਾ ਪਲੇਟਫਾਰਮ, ਵੀਡੀਓ ਸ਼ੇਅਰਿੰਗ ਪਲੇਟਫਾਰਮ ਜਿਹੜਾ ਹੈਗਾ ਆ, ਵੀਡੀਓ ਬਣਾ ਕੇ ਪਾਉਣ ਵਾਲਾ ਸਨੈਪਚੈਟ ਆ, ਉਸ ਦੇ ਸ਼ੇਅਰ ਅੱਜ ਮੁੜ ਦੁਬਾਰਾ ਜਿਹੜੇ ਉਹ ਤਾਂ ਨੂੰ ਗਏ ਕਿਉਂਕਿ ਜੇ ਟਿਕਟੋਕ ਬੈਨ ਹੁੰਦਾ ਆ ਤਾਂ ਫਿਰ ਆਟੋਮੈਟਿਕਲੀ ਬਹੁਤ ਸਾਰੇ ਜਿਹੜੇ ਯੂਜ਼ਰਸ ਆ ਉਹ ਸਨੈਪਚੈਟ ਜਾਂ ਇੰਸਟਾਗ੍ਰਾਮ ਉਸ ਵਾਲੇ ਪਾਸੇ ਨੂੰ ਜਿਹੜੇ ਉਹ ਜਾ ਸਕਦੇ ਨੇ। ਸੋ ਜਿੱਦਾਂ ਦੱਸਿਆ ਵੀ ਮਾਈਕ ਪੋਂਪੀਓ ਨੇ ਕਿਹਾ ਵੀ ਅਸੀਂ ਬਹੁਤ ਸੀਰੀਅਸਲੀ ਇਸ ਚੀਜ਼ ਦੇ ਉੱਤੇ ਵਿਚਾਰ ਕਰ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਸ ਨੂੰ ਦੇਖਿਆ ਜਾਊਗਾ। ਉਧਰ ਡਿਊਸ਼ ਬੈਂਕ ਜਿਹੜਾ ਹੈਗਾ ਆ, ਉਹਨਾਂ ਨੂੰ 150 ਮਿਲੀਅਨ ਡਾਲਰ ਦੀ ਪੈਨਲਟੀ ਕਹਿੰਦੇ ਆ, ਜੁਰਮਾਨਾ ਆ, ਉਹ ਪਾਇਆ ਗਿਆ ਆ। ਨਿਊਯਾਰਕ ਸਟੇਟ ਫਾਈਨੈਂਸ਼ੀਅਲ ਰੈਗੂਲੇਟਰਸ ਆ ਉਹਨਾਂ ਦੇ ਦੁਆਰਾ, ਅਤੇ ਕਹਿੰਦੇ ਵੀ ਉਹ ਇਸ ਲਈ ਕਿਉਂਕਿ ਜਿਹੜਾ ਸੈਕਸ ਓਫੈਂਡਰ ਜੈਫਰੀ ਐਪਸਟੀਨ ਸੀਗਾ, ਉਸ ਦੇ ਨਾਲ ਜਿਹੜੇ ਇਹਨਾਂ ਦੇ ਕਥਿਤ ਜਿਹੜੇ ਸੰਬੰਧ ਸੀਗੇ ਉਸ ਦੇ ਜਿਹੜੇ ਉਹ ਚੱਲਦੇ ਆ। ਕਹਿੰਦੇ ਵੀ ਪੈਨਲਟੀ ਵੀ ਇਸ ਵਜੋਂ ਜਿਹੜੀ ਉਹ ਪਾਈ ਗਈ ਆ ਵੀ ਲੈਕ ਆਫ ਓਵਰਸਾਈਟ ਇਨ ਡੀਲਿੰਗਸ, ਵੀ ਇਸ ਦੇ ਨਾਲ ਜਿਹੜੀਆਂ ਡੀਲਿੰਗਸ ਇਸ ਬੈਂਕ ਦੇ ਦੁਆਰਾ ਕੀਤੀਆਂ ਗਈਆਂ ਸੀਗੀਆਂ ਉਸ ਨੂੰ ਲੈ ਕੇ ਜਿਹੜਾ ਉਹ ਹੋਊਗਾ। ਨਿਊਸ਼ ਬੈਂਕ ਵਾਲੇ ਜਿਹੜੇ ਉਹ ਮੰਨ ਗਏ ਨੇ ਵੀ ਉਹ ਇੰਨੀ ਜਿਹੜੀ ਹਰਜਾਨਾ ਆ ਉਹ ਭਰਨ ਦੇ ਲਈ ਤਿਆਰ ਹੈਗੇ ਨੇ। ਅਗਲੀ ਖਬਰ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਆਪਣੇ ਮੁਲਕ USA ਦੇ ਵਿੱਚ ਨਿਊਯਾਰਕ ਸ਼ਹਿਰ ਦੀ, ਨਿਊਯਾਰਕ ਸ਼ਹਿਰ ਕਹਿੰਦੇ ਵੀ ਜਿਹੜਾ ਸਿਟੀ ਆ ਉਹ ਇੱਕ ਤਰ੍ਹਾਂ ਨਾਲ ਉਹਦੀ ਇਕੋਨਮੀ ਨੂੰ ਕਹਿੰਦੇ ਹਾਰਟ ਅਟੈਕ ਹੋ ਗਿਆ। 20% ਦੇ ਕਰੀਬ ਉੱਥੇ ਅਨਪਲਾਈਮੈਂਟ ਆ। ਈਵਨ ਦੋ USA ਦੇ ਵਿੱਚ ਬਾਕੀ ਸਟੇਟਾਂ ਦੇ ਵਿੱਚ ਇਕੋਨਮੀ ਪਿਕ ਹੋਣੀ ਸ਼ੁਰੂ ਹੋ ਗਈ ਆ, ਪਰ ਨਿਊਯਾਰਕ ਦੇ ਉੱਤੇ ਕਹਿੰਦੇ ਇਹਦਾ ਅਸਰ ਕੋਈ ਨਹੀਂ ਪੈ ਰਿਹਾ। ਇਸ ਮੰਡੇ ਨੂੰ ਸੋਮਵਾਰ ਨੂੰ ਨਿਊਯਾਰਕ ਨੇ ਅਲਾਓ ਕਰ ਦਿੱਤਾ ਸੀ ਵੀ ਉੱਥੇ ਬਿਊਟੀ ਸਲੂਨ ਵਗੈਰਾ, ਨੇਲ ਸਟੋਰ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਖੁੱਲ੍ਹ ਜਾਣ, ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਜੋਬ ਨਹੀਂ ਮਿਲ ਰਹੀਆਂ, ਬੰਦ ਪਏ ਆ। ਰੈਸਟੋਰੈਂਟਾਂ ਦਾ ਕਹਿੰਦੇ ਬੁਰਾ ਹਾਲ ਹੈਗਾ ਆ। ਇੱਕ ਟੈਕਸੀ ਡਰਾਈਵਰ ਕੈਬਨ ਰੋਲਿੰਗ 48 ਸਾਲਾਂ ਦਾ, ਉਸ ਦੀ ਨਿਊਯਾਰਕ ਟਾਈਮ ਨੇ ਇੰਟਰਵਿਊ ਕੀਤੀ, ਕਹਿੰਦਾ ਵੀ ਮੈਂ ਡਿਸਪੈਚਰ ਹੈਗਾ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ 'ਤੇ ਪਿਛਲੇ 5 ਸਾਲਾਂ ਤੋਂ। ਕਹਿੰਦਾ ਇੰਨਾ ਕੁ ਲੱਕੀ ਆ ਵੀ ਮੇਰੀ ਜੋਬ ਬਚੀ। ਉਹ ਪਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਟੈਕਸੀ ਵਾਲੇ ਵੀ ਆ, ਊਬਰ ਵਾਲੇ ਆ, ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੀ ਜਿਹੜੀ ਇਨਕਮ ਨਹੀਂ ਆ ਰਹੀ ਕਿਉਂਕਿ ਲੋਕ ਤੁਰ ਫਿਰ ਹੀ ਨਹੀਂ ਰਹੇ। ਬਹੁਤ ਹੀ ਬੁਰਾ ਹਾਲ ਜਿਹੜਾ ਇਕੋਨਮੀ ਦਾ ਨਿਊਯਾਰਕ ਸਿਟੀ ਦੇ ਵਿੱਚ ਹੋਇਆ ਪਿਆ ਹੈਗਾ ਆ। ਰੈਸਟੋਰੈਂਟਸ, ਹੋਟਲਸ ਕਹਿੰਦੇ ਵੀ ਕਈ ਤਾਂ ਇੱਦਾਂ ਹੀ ਹੋਣੀ ਆ ਵੀ ਉਹ ਪਰਮਾਨੈਂਟਲੀ ਜਿਹੜੇ ਬੰਦ ਹੋ ਸਕਦੇ ਹੈਗੇ ਆ। ਜੀ ਜੀ। ਨਿਊਯਾਰਕ ਤੇ ਨਿਊ ਜਰਸੀ ਨੇ ਜਿਹੜੇ ਟਰੈਵਲ ਰਿਸਟ੍ਰਿਕਸ਼ਨ ਦੇ ਵਿੱਚ 3 ਹੋਰ ਸੂਬਿਆਂ ਦੇ ਨਾਮ ਜਿਹੜਾ ਉਹ ਐਡ ਕੀਤੇ ਆ, ਜਿਨ੍ਹਾਂ ਨੂੰ ਜੇ ਉਹ ਨਿਊਯਾਰਕ ਜਾਂ ਨਿਊ ਜਰਸੀ 'ਚ ਟਰੈਵਲ ਕਰਦੇ ਨੇ, ਆਉਂਦੇ ਨੇ, ਉਹਨਾਂ ਨੂੰ 14 ਦਿਨਾਂ ਦੀ ਕੁਆਰੰਟੀਨ ਦੇ ਲਈ ਜਿਹੜਾ ਉਹ ਰਹਿਣਾ ਪਵੇਗਾ। ਆਲਰੇਡੀ ਜਿਹੜੇ ਇਸ ਦੇ ਵਿੱਚ ਹੁਣ ਕਹਿੰਦੇ ਡੈਲਾਵੇਅਰ, ਕੈਂਸਸ ਅਤੇ ਓਕਲਾਹੋਮਾ ਨੂੰ ਜਿਹੜਾ ਉਹਨਾਂ ਨੇ ਐਡ ਕਰ ਦਿੱਤਾ, ਅਤੇ ਹੁਣ ਕੁੱਲ 19 ਜਿਹੜੇ ਸੂਬੇ ਆ ਮੁਲਕ ਦੇ, ਉਹ ਜੇ ਉਹਨਾਂ ਦੇ ਵਿੱਚੋਂ ਕੋਈ ਨਿਊਯਾਰਕ ਅਤੇ ਨਿਊ ਜਰਸੀ ਨੂੰ ਜਾ ਰਿਹਾ ਆ, ਉਹਨਾਂ ਨੂੰ 14 ਦਿਨਾਂ ਦੇ ਲਈ ਸੈਲਫ ਕੁਆਰੰਟੀਨ ਦੇ ਵਿੱਚ ਰਹਿਣਾ ਪਵੇਗਾ। ਉਹਨਾਂ ਨੇ ਕਿਹਾ ਵੀ ਇਹਨਾਂ 3 ਸੂਬਿਆਂ ਦੇ ਵਿੱਚ ਲਗਾਤਾਰ ਕੇਸਾਂ ਦੇ ਆંકੜੇ ਜਿਹੜੇ ਉਹ ਵੱਧ ਰਹੇ ਨੇ, ਅਤੇ ਅਸੀਂ ਜਿਹੜੇ ਆ ਆਪਣੇ ਜਿਸ ਨੂੰ ਅਸੀਂ ਹੁਣ ਥੋੜ੍ਹਾ ਜਿਹਾ ਕਾਬੂ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਆ, ਅਸੀਂ ਉਸ ਨੂੰ ਮੁੜ ਦੁਬਾਰਾ ਹਾਲਾਤ ਜਿਹੜੇ ਉਹ ਮਾੜੇ ਨਹੀਂ ਕਰਨਾ ਚਾਹੁੰਦੇ। ਇਸ ਤੋਂ ਇਲਾਵਾ ਹਰਜੋਤ ਸਿੰਘ ਜੀ, ਐਲਾਬਾਮਾ, ਆਰਕਨਸਾ, ਐਰੀਜ਼ੋਨਾ, ਕੈਲੀਫੋਰਨੀਆ, ਫਲੋਰੀਡਾ, ਜਾਰਜੀਆ, ਆਇਓਵਾ, ਆਈਡਾਹੋ, ਲੂਜ਼ੀਆਨਾ, ਮਿਸਿਸਿਪੀ, ਨਾਰਥ ਕੈਰੋਲੀਨਾ, ਨਵਾਡਾ, ਸਾਊਥ ਕੈਰੋਲੀਨਾ, ਟੈਨਸੀ, ਟੈਕਸਸ, ਯੂਟਾ, ਤਕਰੀਬਨ ਅੱਧਾ ਮੁਲਕ ਜਿਹੜਾ ਇਹਨਾਂ ਨੇ ਉਹ ਟਰੈਵਲ ਰਿਸਟ੍ਰਿਕਸ਼ਨ ਦੇ ਉੱਤੇ ਜਿਹੜਾ ਹੈ ਇਹ ਰੱਖਿਆ ਹੋਇਆ ਆ, ਕਿਉਂਕਿ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਲਗਾਤਾਰ ਕੇਸ ਜਿਹੜੇ ਉਹ ਵੱਧ ਰਹੇ ਸੀਗੇ। ਅਤੇ ਕਹਿੰਦੇ ਉਹਨਾਂ ਨੇ ਇਹ ਵੀ ਜਿਹੜਾ ਆਖਿਆ ਵੀ ਜਿਹੜੇ ਵਾਲੰਟੀਅਰ ਕੁਆਰੰਟੀਨ ਜਿਹੜੇ ਉਹ ਨਹੀਂ ਕਰਨਗੇ, ਉਹਨਾਂ ਨੂੰ ਜਿਹੜੇ ਫਾਈਨਸ ਵੀ ਜਿਹੜੇ ਹੋਣਗੇ ਅਤੇ ਫਿਰ ਮੈਂਡੇਟੋਰੀ ਕੁਆਰੰਟੀਨ ਦੇ ਵਿੱਚ ਅਸੀਂ ਪਾਵਾਂਗੇ। ਕਹਿੰਦੇ ਵੀ ਇਹ ਪਹਿਲੀ ਵਾਇਲੇਸ਼ਨ ਦੇ $2000, ਦੂਜੀ ਵਾਇਲੇਸ਼ਨ ਦਾ $5000, ਅਤੇ ਜਿਹੜਾ ਤੀਜੀ ਵਾਰ ਦਾ ਵਾਇਲੇਸ਼ਨ ਦਾ $10000 ਤੱਕ ਦਾ ਜਿਹੜਾ ਜੁਰਮਾਨਾ ਉਹ ਹੋ ਸਕਦਾ, ਅਤੇ ਨਾਲੇ 14 ਦਿਨਾਂ ਦੇ ਵਿੱਚ ਫਿਰ ਧੱਕੇ ਦੇ ਨਾਲ ਜਿਹੜਾ ਉਹਨਾਂ ਨੂੰ ਕੁਆਰੰਟੀਨ ਵੀ ਜਿਹੜਾ ਉਹ ਕਰਨਗੇ। ਸੋ ਭਾਈ ਜੇ ਕੋਈ ਇਹਨਾਂ ਸੂਬਿਆਂ ਦੇ ਵਿੱਚੋਂ ਨਿਊਯਾਰਕ ਜਾਂ ਨਿਊ ਜਰਜੀ ਦੇ ਵਿੱਚ ਜਾ ਰਿਹਾ ਹੈਗਾ ਆ,
ਉਹ 14 ਦਿਨਾਂ ਦੇ ਲਈ ਆਪਣੇ ਆਪ ਨੂੰ ਕੁਆਰੰਟੀਨ ਕਰੇ ਜਿਹੜਾ ਉਹ ਜ਼ਰੂਰ, ਨਹੀਂ ਤਾਂ ਜਿਹੜਾ ਆਰਥਿਕ ਤੌਰ ਦੇ ਉੱਤੇ ਵੀ ਤੁਹਾਨੂੰ ਚੰਗੀ ਜਿਹੜੀ ਸੱਟ ਜਿਹੜੀ ਉਹ ਵੱਜ ਸਕਦੀ ਆ। ਅਗਲੀ ਖਬਰ ਜਿਹੜੀ ਆ ਡੰਕਨਸ ਡੋਨਟ ਨੂੰ ਲੈ ਕੇ ਆ। ਡੰਕਨਸ ਡੋਨਟ ਵਾਲੇ 450 ਦੇ ਕਰੀਬ ਸਟੋਰ ਜਿਹੜੇ ਆ ਇਸ ਸਾਲ ਦੇ ਐਂਡ ਤੱਕ ਬੰਦ ਕਰਨ ਜਾ ਰਹੇ ਹੈਗੇ ਆ। ਬਹੁਤੇ ਜਿਹੜੇ ਸਟੋਰ ਸੀ ਇਹ ਸਪੀਡਵੇ ਗੈਸ ਸਟੇਸ਼ਨ ਜਿਹੜੇ ਹੈਗੇ ਉਹਨਾਂ ਦੇ ਅੰਦਰ ਇਹਨਾਂ ਦੀ ਲੋਕੇਸ਼ਨ ਸੀਗੀ। ਕਹਿੰਦੇ ਪਈ ਉਹਨਾਂ ਦੀ ਜਿਹੜੀਆਂ ਸੇਲਸ ਆ ਉਹ ਕਾਫੀ ਘਟ ਗਈਆਂ ਆ, ਸੋ ਉਸ ਨੂੰ ਅਫੋਰਡ ਨਹੀਂ ਕਰਦੇ। ਕਿਸੇ ਟਾਈਮ ਦੇ ਉੱਤੇ ਡੰਕਨਸ ਡੋਨਟ ਦੇ ਜਿਹੜੇ ਸਟਾਕ ਆ ਉਹ ਬਹੁਤ ਹਾਈ ਸੀਗੇ, ਹਰ ਪਾਸੇ ਡੰਕਨ ਡੋਨਟਸ ਹੁੰਦੀ ਸੀ। ਸੋ ਹੁਣ ਇਹਦੇ ਉੱਤੇ ਵੀ ਅਸਰ ਪੈਣਾ ਸ਼ੁਰੂ ਹੋ ਗਿਆ। 450 ਦੇ ਕਰੀਬ ਸਟੋਰ ਦਸੰਬਰ 2020 ਤੱਕ ਡੰਕਨ ਡੋਨਟ ਦੇ ਬੰਦ ਹੋ ਜਾਣਗੇ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਅੱਜ ਜਿਹੜਾ ਆ ਨੈਸਟੈਕ ਦੇ ਵਿੱਚ ਤੇ ਡਾਓ ਜੋਨਸ ਦੇ ਵਿੱਚ ਜਿਹੜੀ ਗਿਰਾਵਟ ਆ ਉਹ ਦੇਖ ਰਹੇ ਹਾਂ। ਨੈਸਟੈਕ 20 ਪੁਆਇੰਟ ਉੱਦਾਂ ਉੱਤੇ ਆ, ਡਾਓ ਜੋਨਸ ਦੇ ਵਿੱਚ 223 ਪੁਆਇੰਟ ਜਿਹੜੀ ਇਸ ਟਾਈਮ ਗਿਰਾਵਟ ਜਿਹੜੀ ਉਹ ਚੱਲ ਰਹੀ ਹੈਗੀ ਆ। ਹੋਰ ਵੀ ਜਿਹੜੇ ਜਿੱਦਾਂ ਤੁਸੀਂ ਯੂਰਪੀਅਨ ਇਕੋਨਮੀਜ਼ ਦਾ ਗੱਲ ਕੀਤਾ ਆ, ਉੱਥੇ ਵੀ ਗਿਰਾਵਟ ਜਿਹੜੀ ਉਹ ਦੇਖੀ ਜਾ ਰਹੀ ਆ। ਸੋ ਓਵਰਆਲ ਹਰਜੋਤ ਸਿੰਘ ਜੀ ਇੱਦਾਂ ਹੁੰਦਾ ਕਿਉਂਕਿ ਇਹ ਜਿਹੜੀਆਂ ਇਕੋਨਮੀਜ਼ ਇੱਕ ਦੂਜੇ ਦੇ ਨਾਲ ਬਹੁਤ ਗੂੜੇ ਸੰਬੰਧਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਜੁੜੀਆਂ ਆ, ਤਾਰਾਂ ਜ਼ਿਆਦਾ ਜਿਹੜੀਆਂ ਜੁੜੀਆਂ ਨੇ, ਜਿਸ ਕਰਕੇ ਜੇ ਇੱਕ ਥਾਂ ਦੇ ਉੱਤੇ ਪ੍ਰੋਬਲਮ ਆਉਂਦੀ ਹੈ ਤਾਂ ਦੂਜੇ ਥਾਂ ਦੇ ਉੱਤੇ ਵੀ ਉਸ ਦਾ ਅਸਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਆ। ਨਾਲੇ ਅਮਰੀਕਾ ਵਿੱਚ ਤਾਂ ਹਾਲਾਤ ਬਹੁਤ ਹੀ ਜਿਹੜੇ ਕਰੋਨਾ ਵਾਇਰਸ ਦੇ ਆંકੜਿਆਂ ਨੂੰ ਲੈ ਕੇ ਜੇ ਆਪਾਂ ਦੇਖਦੇ ਜਾਈਏ ਤਾਂ ਮਾੜੇ ਹੀ ਜਿਹੜੇ ਉਹ ਹੈਗੇ ਨੇ। ਸੋ ਆਉਣ ਵਾਲੇ ਭਵਿੱਖ ਦੇ ਵਿੱਚ ਕਿਹਾ ਨਹੀਂ ਜਾ ਸਕਦਾ ਵੀ ਇਕਨੋਮਿਕ ਤੌਰ ਦੇ ਉੱਤੇ ਇਸ ਦਾ ਕਿੱਦਾਂ ਦਾ ਅਸਰ ਜਿਹੜਾ ਉਹ ਰਹਿਣ ਵਾਲਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਉਹ ਸਿੱਖਾਂ ਦੀ ਸੇਵਾ ਦੀ ਬਾਬਤ ਇੱਕ ਕੈਨੇਡਾ ਦੇ ਵਿੱਚ ਵੈਨਕੂਵਰ ਤੋਂ ਛਪਦੇ ਨਿਊਜ਼ਪੇਪਰ ਨੇ ਛਾਪੀ ਅੱਜ ਵੀ ਕਿਸ ਤਰ੍ਹਾਂ ਜਦੋਂ ਕਰੋਨਾ ਵਾਇਰਸ ਕਰਕੇ ਉੱਥੇ ਸ਼ਟਡਾਊਨ ਡਿਕਲੇਅਰ ਕੀਤਾ ਗਿਆ ਸੀ, ਇਮੀਡੀਏਟਲੀ ਬਹੁਤ ਸਾਰੇ ਜਿਹੜੇ ਪੰਜਾਬੀ ਆਪਣੇ ਭੈਣ ਭਰਾ ਆ, ਕੋਈ ਕਹਿੰਦੇ ਵੀ ਕੰਸਟਰਕਸ਼ਨ ਬਿਜ਼ਨਸ ਸੀ, ਕੋਈ ਟਰੱਕਿੰਗ ਸੀ, ਜੇ ਉਹਨੇ ਦੇਖਿਆ ਵੀ ਹੁਣ ਕੰਮ ਤਾਂ ਹੈ ਨਹੀਂ ਤੇ ਇੱਕਦਮ ਉਹ ਉੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨਾਲ ਰਲ ਕੇ ਉਹਨਾਂ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। 5000 ਤੋਂ ਵੱਧ ਜਿਹੜੇ ਵੱਡੇ ਪੈਕੇਜ ਆ ਉਹ ਲੋਕਾਂ ਨੂੰ ਵੰਡ ਚੁੱਕੇ ਹੈਗੇ ਆ। ਕਹਿੰਦੇ ਵੀ 24 ਆਵਰ ਹੀ ਉੱਥੇ ਜਿਹੜਾ ਲੰਗਰ ਚੱਲਦਾ ਆ। ਸਟੂਡੈਂਟਸ ਦੇ ਲਈ ਉਹਨਾਂ ਨੇ ਕਿਹਾ ਕਿਸੇ ਤਰ੍ਹਾਂ ਦਾ ਵੀ ਕੱਪੜਾ, ਫੂਡ ਕਿਸੇ ਵੀ ਕਮਿਊਨਿਟੀ ਦੇ ਨਾਲ ਹੈਗੇ ਆ ਉਹਨਾਂ ਨੂੰ ਜਿਹੜਾ ਅਵੇਲੇਬਲ ਦਿੱਤਾ ਜਾਊਗਾ। ਲੋਕਾਂ ਦੇ ਘਰਾਂ ਤੱਕ ਜਿਹੜਾ ਆ ਵਲੰਟੀਅਰਸ ਨੇ ਫੂਡ ਡਿਲੀਵਰ ਕੀਤਾ, ਗਰੋਸਰੀਜ਼ ਵਗੈਰਾ, ਮੈਡੀਸਿਨ। 25000 ਟ੍ਰਿਪ ਕਹਿੰਦੇ ਪਈ ਉਹਨਾਂ ਦੇ ਵਲੰਟੀਅਰਸ ਨੇ ਮਾਰਚ ਤੋਂ ਲੈ ਕੇ ਹੁਣ ਤੱਕ ਲਾਏ ਹੈਗੇ ਆ। ਮੈਡੀਕਲ ਡਿਲੀਵਰ ਕੀਤੀਆਂ, ਕਹਿੰਦੇ ਚਾਹੇ ਟਰੱਕਰ ਸੀ ਉਹਨਾਂ ਨੂੰ ਫੂਡ ਦਿੱਤਾ, ਫਰੰਟ ਲਾਈਨ ਦੇ ਉੱਤੇ ਜਿੰਨੇ ਵੀ ਵਰਕਰਸ ਹੈਗੇ ਹਸਪੀਟਲਸ ਦੇ ਵਿੱਚ ਉਹਨਾਂ ਨੂੰ ਦਿੱਤਾ, ਫੰਡਸ ਵਗੈਰਾ ਰੇਜ਼ ਕੀਤੇ। ਸੋ ਇਸ ਤਰ੍ਹਾਂ ਜਿਹੜੀ ਸਿੱਖਾਂ ਦੀ ਬੱਲੇ ਸਾਰੀ ਦੁਨੀਆ 'ਚ ਹੋ ਰਹੀ ਆ। ਦੂਜੇ ਪਾਸੇ ਜਿਹੜਾ ਹਿੰਦੁਸਤਾਨ ਦਾ ਮੀਡੀਆ ਆ ਉਹ ਜਿਹੜੇ ਤੁਸੀਂ ਪੈਸੇ ਦੇ ਕੇ ਘਰਾਂ ਦੇ ਵਿੱਚ TV ਚੈਨਲ ਦੇਖਦੇ ਆ ਨਾ, ਮਹੀਨੇ ਦੇ ਮਹੀਨੇ ਕੋਈ $100 ਕੋਈ $150 ਦੇਖ ਕੇ, ਬਹੁਤ ਸਾਰਾ ਮੀਡੀਆ ਉਹ ਪਿਛਲੇ ਕੁਛ ਕੁ ਦਿਨਾਂ ਤੋਂ ਜਦੋਂ ਤੋਂ ਉਹਨਾਂ ਨੇ ਸਿੱਖਸ ਫॉर ਜਸਟਿਸ ਤੇ ਬੈਨ ਲਾਇਆ 9 ਸਿੱਖਾਂ ਦੀਆਂ ਫੋਟੋਆਂ ਦਰਬਾਰ ਸਾਹਿਬ ਦੇ ਅੱਗੇ ਲਾ ਕੇ ਵੀ ਇਹ ਜਿਹੜੇ ਸਿੱਖ ਅੱਤਵਾਦੀ ਹੈਗੇ ਆ ਉਹ ਮੀਡੀਆ ਨੂੰ ਦਿਖਾਲ ਰਹੇ ਆ, ਪੂਰੀ ਦੁਨੀਆ ਨੂੰ ਦਿਖਾਲ ਰਹੇ ਆ। ਸੋ ਪੂਰੀ ਸਿੱਖਾਂ ਦੀ ਤਾਂ ਬੱਲੇ ਹੋ ਰਹੀ ਆ ਪੂਰੇ ਗਲੋਬਲੀ, ਪੂਰੇ ਦੁਨੀਆ ਦੇ ਵਿੱਚ। ਤੇ ਹਿੰਦੁਸਤਾਨ ਦਾ ਜਿਹੜਾ ਮੀਡੀਆ ਆ ਤੇ ਉੱਥੇ ਦੀ ਜਿਹੜੀ ਸਰਕਾਰ ਆ ਸਿੱਖਾਂ ਨੂੰ ਬਦਨਾਮ ਕਰਨ ਦੇ ਉੱਤੇ ਪੂਰੀ ਤਰ੍ਹਾਂ ਲੱਗੀ ਹੋਈ ਆ। ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਰਾਜਕਰਮਵੀਰ ਸਿੰਘ ਜੀ, ਬਹੁਤ ਸਾਰੇ ਜਿਹੜੇ ਸਿੱਖ ਆ ਚਾਹੇ ਉਹ ਬਾਹਰਲੇ ਮੁਲਕਾਂ 'ਚ ਵੱਸਦੇ ਆ, ਉਹ ਕਈ ਵਾਰ ਇਹ ਵੀ ਕਹਿੰਦੇ ਆ ਵੀ ਅਸੀਂ ਕੌਮ ਦੀ ਗੱਲ ਕਰਦੇ ਆ। ਜਦੋਂ ਤੋਂ ਹੀ 9 ਸਿੱਖਾਂ ਨੂੰ ਟੈਰਰਿਸਟ ਡਿਕਲੇਅਰ ਕੀਤਾ ਗਿਆ ਕਿਸੇ ਦੀ ਵੀ ਕੋਈ ਸਟੇਟਮੈਂਟ ਤੱਕ ਨਹੀਂ ਆਈ। ਤੁਹਾਡੇ ਪਰਸਨਲ ਵਿਚਾਰ ਕਿਸੇ ਦੇ ਨਾਲ ਬਿਲਕੁਲ ਤੁਸੀਂ ਡਿਸਐਗਰੀ ਹੋ ਸਕਦੇ ਆ, ਪਰ ਇੱਕ ਵਕੀਲ ਨੂੰ ਅੱਤਵਾਦੀ ਕਰਾਰ ਕਰਨਾ ਜਿਸ ਨੇ ਕਦੇ ਵੀ ਕੋਈ ਇਹ ਸਟੇਟਮੈਂਟ ਨਾ ਦਿੱਤੀ ਹੋਵੇ ਵੀ ਤੁਸੀਂ ਹਥਿਆਰ ਵਰਤੋ, ਉਹ ਇੱਕ ਬਹੁਤ ਹੀ ਮਾੜਾ ਰੁਝਾਨ ਆ। ਕਿਉਂਕਿ ਜੇ ਇੱਕ ਵਕੀਲ ਦੇ ਉੱਤੇ ਕੰਮ ਹੋ ਸਕਦਾ, ਕੱਲ੍ਹ ਨੂੰ ਕਿਸੇ ਨੂੰ ਵੀ ਫੜ ਕੇ ਅੰਦਰ ਕਰ ਸਕਦੇ ਹੈਗੇ ਆ। ਸੋ ਇਹ ਆਪਾਂ ਸਾਰਿਆਂ ਨੂੰ ਇੱਕ ਬਹੁਤ ਹੀ ਬਚਾਉਣ ਵਾਲੀ ਗੱਲ ਆ। ਜਿੱਥੇ ਸਿੱਖਾਂ ਨੇ ਹਰ ਇੱਕ ਮੁਲਕ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ ਵੱਧ ਚੜ੍ਹ ਕੇ ਸੇਵਾ ਕੀਤੀ ਹੈਗੀ ਆ, ਉੱਥੇ ਕਿਹੜੀਆਂ ਤਾਕਤਾਂ ਆ ਜਿਹੜੀਆਂ ਸਿੱਖਾਂ ਨੂੰ ਬਦਨਾਮ ਕਰਨ ਦੇ ਵਿੱਚ ਲੱਗੀਆਂ ਆ, ਉਹ ਸਾਨੂੰ ਪਛਾਣਨ ਦੀ ਜ਼ਰੂਰਤ ਆ। ਜੀ ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੀ ਜਿਹੜੀ ਨੀਸ ਹੈਗੀ ਆ ਉਸ ਦੀ ਕਹਿੰਦੇ ਜਿਹੜੀ ਕਿਤਾਬ ਆ ਜਿਸ ਨੂੰ ਉਹ ਟੈਲ ਆਲ ਬੁੱਕ ਆਖਿਆ ਜਾ ਰਿਹਾ ਆ, ਉਹ ਅਗਲੇ ਹਫਤੇ ਰਿਲੀਜ਼ ਹੋਣ ਜਾ ਰਹੀ ਆ। ਟੂ ਮਚ ਐਂਡ ਨੈਵਰ ਇਨਫ ਕਰਕੇ ਹਾਊ ਮਾਈ ਫੈਮਿਲੀ ਕ੍ਰੀਏਟਿਡ ਦਾ ਵਰਲਡਸ ਮੋਸਟ ਡੇਂਜਰਸ ਮੈਨ, ਇਹ ਜਿਹੜੀ ਉਸ ਦੀ ਨੀਸ ਦੇ ਦੁਆਰਾ ਕਿਤਾਬ ਛਾਪੀ ਜਾ ਰਹੀ ਆ।
ਉਸ ਦੇ ਬਾਰੇ ਜਿਹੜੀ ਉਹ ਹੈਗੀ ਆ ਉੱਥੋਂ ਦੇ ਜਿਹੜੇ ਪਬਲਿਸ਼ਰ ਸਿਮੋਨ ਐਂਡ ਸ਼ੂਸਟਰ ਆ ਉਹਨਾਂ ਨੇ ਕਿਹਾ ਵੀ ਇਸ ਟਾਈਮ ਇਸ ਦੀ ਬਹੁਤ ਜ਼ਿਆਦਾ ਮੰਗ ਹੋਣ ਕਰਕੇ ਇਹਨਾਂ ਨੇ 1 ਵੀਕ ਪਹਿਲਾਂ ਜਿਹੜਾ ਆ ਇਹ ਕਿਤਾਬਾਂ ਜਿਹੜੀਆਂ ਆ ਉਹ ਰਿਲੀਜ਼ ਕਰਨ ਦੀ ਗੱਲ ਆਖੀ ਆ। ਇਸ ਤੋਂ ਪਹਿਲਾਂ ਇਸ ਕਿਤਾਬ ਨੂੰ ਰੋਕਣ ਦੇ ਲਈ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਬ੍ਰਦਰ ਹੈਗੇ ਆ ਉਹਨਾਂ ਨੇ ਕੋਰਟ ਦਾ ਅਦਾਲਤ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਨਿਊਯਾਰਕ ਦੀ ਅਪੈਲਟ ਕੋਰਟ ਆ ਉਹਨਾਂ ਨੇ ਇਸ ਕਿਤਾਬ ਨੂੰ ਰਿਲੀਜ਼ ਹੋਣ ਦੇ ਲਈ ਰਾਹ ਜਿਹੜਾ ਆ ਉਹ ਪੱਧਰਾ ਕਰ ਦਿੱਤਾ ਸੀ। ਵਾਈਟ ਹਾਊਸ ਦੇ ਦੁਆਰਾ ਇਸ ਕਿਤਾਬ ਦੇ ਜਿਹੜੇ ਅਗਲੇ ਹਫਤੇ ਮਾਰਕੀਟ 'ਚ ਆਉਣ ਨੂੰ ਲੈ ਕੇ ਕਿਸੇ ਤਰੀਕੇ ਦੀ ਕੋਈ ਟਿੱਪਣੀ ਜਿਹੜੀ ਆ ਉਹ ਨਹੀਂ ਕੀਤੀ ਗਈ। ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਨੂੰ ਲੈ ਕੇ 239 ਦੇ ਕਰੀਬ ਦੁਨੀਆ ਦੇ ਜਿਹੜੇ ਸਾਇੰਟਿਸਟ ਆ ਉਹਨਾਂ ਨੇ WHO ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਲੈਟਰ ਲਿਖੀ ਹੈਗੀ ਆ ਵੀ ਜਿਹੜੀ ਕਰੋਨਾ ਵਾਇਰਸ ਆ ਉਹ 에ਅਰਬੋਰਨ ਜਿੱਦਾਂ ਹਵਾ ਦੇ ਰਾਹੀਂ ਫੈਲ ਸਕਦੀ ਆ। ਈਵਨ ਕਹਿੰਦੇ ਇਨਡੋਰਸ ਵੀ ਲੋਕਾਂ ਨੂੰ ਜਿਹੜਾ ਆ ਮਾਸਕ ਪਾਉਣਾ ਚਾਹੀਦਾ, ਅਤੇ ਜਿਹੜੇ AC ਯੂਨਿਟ ਆ 에ਅਰ ਕੰਡੀਸ਼ਨ ਦੇ ਯੂਨਿਟਸ ਆ ਉਹ ਵੀ ਫਿਲਟਰਸ ਜਿਹੜੇ ਆ ਉਹਨਾਂ ਦੇ ਵਿੱਚ ਲਾਏ ਜਾਣੇ ਚਾਹੀਦੇ ਆ ਤਾਂ ਕਿ ਕਰੋਨਾ ਵਾਇਰਸ ਫੈਲ ਨਾ ਸਕੇ। 32 ਮੁਲਕਾਂ ਤੋਂ 239 ਦੇ ਕਰੀਬ ਜਿਹੜੇ ਸਾਇੰਸਦਾਨ ਆ ਉਹਨਾਂ ਨੇ WHO ਜਿਹੜੀ ਆਰਗੇਨਾਈਜੇਸ਼ਨ ਆ ਉਸ ਨੂੰ ਇਹ ਲੈਟਰ ਲਿਖੀ ਹੈਗੀ ਆ ਕਿਉਂਕਿ ਦੁਨੀਆ ਦੇ ਵਿੱਚ ਮੌਤਾਂ ਦੀ ਗਿਣਤੀ ਹੁਣ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। USA ਇਕੱਲੇ ਦੇ ਵਿੱਚ 1,31,000 ਦੇ ਕਰੀਬ ਕਰੋਨਾ ਵਾਇਰਸ ਦੇ ਨਾਲ ਲੋਕਾਂ ਦੀ ਮੌਤ ਹੋ ਚੁੱਕੀ ਆ। ਪੂਰੇ ਦੁਨੀਆ ਦੇ ਵਿੱਚ 2.8 ਮਿਲੀਅਨ ਲੋਕ ਕਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਆ। ਜੀ ਇੱਧਰ ਜਿਹੜਾ ਹਰਜੋਤ ਸਿੰਘ ਜੀ ਆਪਣੀ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਜਿਹੜੀ ਅਸੈਂਬਲੀ ਆ ਉਹਨਾਂ ਨੇ ਮੁੜ ਦੁਬਾਰਾ ਜਿਹੜਾ ਸੈਸ਼ਨ 'ਚ ਆਉਣ ਦੀ ਤਰੀਕ ਆ ਉਸ ਨੂੰ ਅੱਗੇ ਜਿਹੜਾ ਉਹ ਕਰ ਦਿੱਤਾ ਆ। ਅਸੈਂਬਲੀ ਦੇ ਸਪੀਕਰ ਐਂਥਨੀ ਰੈਂਡਨ ਜਿਹੜੇ ਆ ਉਹਨਾਂ ਨੇ ਦੱਸਿਆ ਵੀ ਇਸ ਮੌਕੇ ਜਿਹੜੇ ਕੁਛ ਅਸੈਂਬਲੀ ਮੈਂਬਰਸ ਅਤੇ ਜਿਹੜੇ ਉਹਨਾਂ ਦੇ ਜਿਹੜਾ ਸਟਾਫ ਆ ਉਹ ਵੀ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਆ ਉਹ ਪਾਇਆ ਗਿਆ ਆ। ਸੋ 13 ਜੁਲਾਈ ਨੂੰ ਮੁੜ ਜਿਹੜਾ ਸੈਸ਼ਨ ਲੱਗਣਾ ਸੀਗਾ ਉਹ ਹੁਣ ਹਾਲ ਦੀ ਘੜੀ ਉਹਨਾਂ ਨੇ ਅੱਗੇ ਜਿਹੜਾ ਉਹ ਕਰ ਦਿੱਤਾ ਹੈਗਾ ਆ। ਅਤੇ ਦੇਖਦੇ ਹਾਂ, ਕਹਿੰਦੇ ਵੀ 1 ਹਫ਼ਤਾ ਜਿਹੜਾ ਉਹਨਾਂ ਨੇ ਅੱਗੇ ਕੀਤਾ ਆ ਅਤੇ 31 ਅਗਸਤ ਨੂੰ ਇਹ ਸੈਸ਼ਨ ਜਿਹੜਾ ਆ ਉਹ ਬੰਦ ਜਿਹੜਾ ਹੋਵੇਗਾ। ਸੋ ਇੱਕ ਟਾਈਮ ਦੇ ਉੱਤੇ ਜਿਹੜਾ ਇਹਨਾਂ ਨੇ ਇੱਕ ਐਮਰਜੈਂਸੀ ਜਿਹੜਾ ਸੈਸ਼ਨ ਬੁਲਾਇਆ ਸੀਗਾ, ਉਦੋਂ ਕੁਛ ਜਿਹੜਾ ਸਟੇਟ ਦਾ ਬਜਟ ਜਿਹੜਾ ਆਈ ਥਿੰਕ ਪਾਸ ਜਿਹੜਾ ਉਹ ਕਰਨਾ ਸੀਗਾ, ਅਤੇ ਉਸ ਤੋਂ ਬਾਅਦ 'ਚ ਇਹਨਾਂ ਨੇ ਮੁੜ ਦੁਬਾਰਾ ਜਿਹੜੀ ਆ ਸਮਰ ਰੀਸੈਸ ਆ ਉਸ ਨੂੰ ਜਿਹੜਾ ਉਹ ਯੂਜ਼ ਕਰਦੇ ਹੋਏ ਬਾਅਦ ਦੇ ਵਿੱਚ ਉਹਨਾਂ ਨੇ ਛੋਟੀ ਵੀ ਕੀਤੀ। ਫਿਰ ਉਹਨਾਂ ਨੇ ਸੋਚਿਆ ਵੀ ਜਲਦੀ ਸੈਸ਼ਨ ਸ਼ੁਰੂ ਕਰਾਂਗੇ, ਪਰ ਹੁਣ ਜਿਹੜੇ ਕੁਛ ਇੰਪਲੋਈ ਅਤੇ ਜਿਹੜੇ ਕੁਛ ਮੈਂਬਰਸ ਅਤੇ ਕੁਛ ਜਿਹੜੇ ਸਟਾਫਰਸ ਆ ਉਹ ਉੱਥੇ ਪੋਜ਼ੀਟਿਵ ਪਾਏ ਗਏ ਨੇ ਕਰੋਨਾ ਵਾਇਰਸ ਦੇ ਕਰਕੇ। ਇਸ ਕਰਕੇ ਉਹਨਾਂ ਨੇ ਇਸ ਨੂੰ ਜਿਹੜਾ ਹੁਣ ਹਾਲ ਦੀ ਘੜੀ ਅੱਗੇ ਪਾ ਦਿੱਤਾ ਹੈਗਾ ਆ। ਇਹ ਇੱਕ ਚੀਜ਼ ਜਿਹੜੀ ਦੱਸ ਜੇ ਅਮਰੀਕਾ ਦੇ ਵਿੱਚ ਉੱਦਾਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਚਾਹੇ ਫੈਡਰਲ ਲੈਵਲ ਦੇ ਉੱਤੇ ਆ ਤਾਂ ਚਾਹੇ ਸਟੇਟ ਲੈਵਲ ਦੇ ਉੱਤੇ ਆ, ਇਹਨਾਂ ਦੇ ਸੈਸ਼ਨਸ ਬਾਕੀ ਆਪਣੇ ਜਿੱਥੋਂ ਆਏ ਆ ਖਾਸ ਕਰਕੇ ਉਹਨਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਜਿਹੜੇ ਹੁੰਦੇ ਨੇ। ਕਾਫੀ ਜਿਹੜਾ ਕੰਮਕਾਰ ਇਹਨਾਂ ਨੂੰ ਇੱਥੇ ਜਿਹੜਾ ਉਹ ਕਰਨਾ ਹੀ ਪੈਂਦਾ, ਨਹੀਂ ਤਾਂ ਉਹਨਾਂ ਨੂੰ ਪਤਾ ਵੀ ਲੋਕਾਂ ਨੇ ਝੱਟ ਜਿਹੜਾ ਉਹਨਾਂ ਨੂੰ 2 ਸਾਲੀ ਜਿਹੜਾ ਉਹ ਲਾਂਭੇ ਕਰ ਦੇਣਾ ਹੈਗਾ ਜੀ। ਸੋ ਸਾਡਾ ਹੁਣ ਇਸ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੈ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਜਾਈਏ, ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ। ਬੜਾ ਈਜ਼ੀ ਆ, ਗੂਗਲ 'ਤੇ ਜਾ ਕੇ YouTube 'ਤੇ ਜਦੋਂ ਤੁਸੀਂ ਸਰਚ ਕਰੋਗੇ ਪੰਜਾਬੀ ਰੇਡੀਓ USA ਟਾਈਪ ਕਰ ਦਿਓ ਅਤੇ ਚੈਨਲ ਉੱਤੇ ਆ ਜਾਣਾ। ਕਿਉਂਕਿ ਆਪਾਂ ਹੌਲੀ ਹੌਲੀ ਫੇਸਬੁੱਕ ਤੋਂ ਉੱਧਰ ਮੂਵ ਹੋਏ ਹੈਗੇ ਆ। ਬਹੁਤ ਸਾਰੀਆਂ ਸਾਨੂੰ ਹੁਣ ਕਾਲਸ ਵੀ ਆਉਂਦੀਆਂ, ਫੇਸਬੁੱਕ 'ਤੇ ਪ੍ਰੋਗਰਾਮ ਨਹੀਂ ਆ ਰਿਹਾ ਪਰ ਉਹਦੇ 'ਤੇ ਪਾਇਆ ਜਾਊਗਾ, ਪਰ YouTube ਦੇ ਉੱਤੇ ਕਿਉਂਕਿ ਲੱਭਣਾ ਸੌਖਾ ਹੁੰਦਾ ਹੈ, ਇਸ ਕਰਕੇ ਆਪਾਂ ਉੱਧਰ ਜਾ ਰਹੇ ਹੈਗੇ ਆ। ਜੀ ਅਤੇ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਉਸ ਦੀ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਹਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ